इत्थे ते ओ कम करना गुर कहया साकार कमावो, गुर की करनी काहे धावो। गुरु साहब कह की रहे ने ओ कर, गुरु कर की रहा ओ ना वेख। ਅਸੀਂ कई बारी अपने नाल गुरु पिता जी ਨੂੰ ਮੇਲਣ ਲੱਗ ਪੈਂਦੇ ਆ, ਜਿਵੇਂ ਅਸੀਂ ਆਮ ਇਨਸਾਨ ਆ ਨਾ, ਸਤਿਗੁਰੂ ਵੀ ਆਮ ਨਹੀਂ ਭਾਈ। ਇਹ ਭੁੱਲਣਾ ਨਹੀਂ ਕਰਨੀ ਕਦੀ। ਹਰ ਆਰਾਧਨਾ ਜਾਨਾ ਰੇ, ਹਰ ਹਰ ਗੁਰ ਗੁਰ ਕਰਤਾ ਰੇ। ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਜਰਾ ਗੌਰ ਨਾਲ ਤੱਕ ਹਰ ਜੀਓ ਨਾਮ ਪਰਿਓ ਰਾਮਦਾਸ। ਉਹ ਹਰੀ ਨੇ ਆਪਣਾ ਨਾਮ ਵਟਾ ਕੇ ਗੁਰੂ ਰਾਮਦਾਸ ਰੱਖ ਲਿਆ ਹੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਗੁਰੂ ਨਾਨਕ ਆਮਦੋ ਨਰਾਇਣ ਸਰੂਪ ਹਮਾਨਾ ਨਿਰੰਜਨ ਨਿਰੰਕਾਰ ਰੂਪ। ਗੁਰੂ ਨਾਨਕ ਨਿਰੰਕਾਰ ਉਹੀ ਜੋਤ ਗੁਰੂ ਅੰਗਦ ਸਾਹਿਬ ਵਿੱਚ, ਉਹੀ ਗੁਰੂ ਅਮਰਦਾਸ, ਉਹੀ ਗੁਰੂ ਰਾਮਦਾਸ ਜੀ, ਉਹੀ ਕਲਗੀਧਰ ਪਿਤਾ, ਉਹੀ ਜੋਤ ਇੱਧਰ ਗੁਰੂ ਗ੍ਰੰਥ ਸਾਹਿਬ ਵਿੱਚ। ਰੱਬ ਰੱਬ ਬਸ ਭਾਵਨਾ ਤਗੜੀ ਚਾਹੀਦੀ। ਤਾਂ ਖੈਰ ਜਿਹੜੀ ਮੈਂ ਗੱਲ ਕਰ ਰਿਹਾ, ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦਾ ਬਚਨ ਕਹਿੰਦੇ ਸਿੱਖ ਨਾ ਕੋਈ ਗੁਰੂ ਅੰਗਦ ਜੈਸਾ ਹੋਇਆ। ਤੇ ਅਗਲਾ ਬਚਨ ਕਰਦੇ ਕਹਿੰਦੇ ਟੈਲੀਆ ਨਾ ਗੁਰੂ ਅਮਰਦਾਸ ਬਣ ਖਲੋਇਆ। ਗੁਰੂ ਅੰਗਦ ਸਾਹਿਬ ਨੇ ਜਿਹੋ ਜੀ ਸਿੱਖੀ ਕਮਾਈ ਉਹੋ ਜਿਹਾ ਸਿੱਖ ਨਹੀਂ ਕੋਈ ਬਣ ਸਕਦਾ। ਤੇ ਜਿਹੋ ਜੀ ਗੁਰੂ ਅਮਰਦਾਸ ਜੀ ਨੇ ਸੇਵਾ ਕੀਤੀ ਨਾ, 62 ਸਾਲਾਂ ਦੀ ਉਮਰ ਦੇ ਵਿੱਚ ਗਾਗਰ ਚੱਕ ਲਈ। ਹਾਂਜੀ, ਇਹੋ ਜੀ ਸੇਵਾ ਵੀ ਕੋਈ ਨਹੀਂ ਕਰ ਸਕਦਾ। ਖੁਦ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ 12 ਸਾਲ ਸੇਵਾ, 12 ਸਾਲਾਂ ਵਿੱਚ ਸਿਹਤ ਢਿੱਲੀ ਨਹੀਂ ਹੋਈ। 12 ਸਾਲਾਂ ਦੇ ਵਿੱਚ ਕੋਈ ਮੌਸਮ ਤਬਦੀਲ ਨਹੀਂ ਹੋਏ। 12 ਸਾਲਾਂ ਦੇ ਵਿੱਚ ਕੋਈ ਉਤਰਾਈਆਂ ਚੜਾਈਆਂ ਨਹੀਂ ਆਈਆਂ ਕਿ ਕੀ ਨਹੀਂ ਹੋਇਆ ਹੋਏਗਾ। ਪਰ ਮਹਾਰਾਜ ਨੇ ਇੱਕ ਵੀ ਨਾਗਾ ਨਹੀਂ ਪੈਣ ਦਿੱਤਾ, ਇੱਕ ਵੀ ਨਾਗਾ ਨਹੀਂ। ਤੇ ਫਿਰ ਉਹ ਸਮਾਂ ਵੀ ਆ ਗਿਆ ਜਦੋਂ ਗੁਰੂ ਅੰਗਦ ਸਾਹਿਬ ਨੇ ਉਹੀ ਗੁਰੂ ਨਾਨਕ ਜੀ ਵਾਲੀ ਜੋਤ ਗੁਰੂ ਅਮਰਦਾਸ ਜੀ ਦੇ ਅੰਦਰ ਟਿਕਾ ਦਿੱਤੀ। ਜਦੋਂ ਜੁਲਾਈ ਨੇ ਇੰਨੀ ਗੱਲ ਕਹਿਤੀ ਸੀ, ਜਦੋਂ ਜੁਲਾਹਾ ਕਹਿੰਦਾ ਬਾਹਰ ਕੌਣ ਹੈ, ਰਾਤ ਦਾ ਵੇਲਾ ਹੈ, ਬਾਹਰ ਜਦੋਂ ਪੈਰ ਅਟਕਿਆ ਗੁਰੂ ਅਮਰਦਾਸ ਜੀ ਡਿੱਗੇ, ਆਵਾਜ਼ ਹੋਈ, ਜੁਲਾਹਾ ਪੁੱਛਦਾ ਬਾਹਰ ਕੌਣ, ਤੇ ਜੁਲਾਹੀ ਕਹਿੰਦੀ ਹੋਰ ਕੌਣ ਹੋਣਾ, ਇਹ ਤੇ ਅਮਰੂ ਨਿਥਾਵਾਂ ਹੈ, ਜਿਹਨੂੰ ਕਿਤੇ ਵੀ ਥਾਂ ਨਹੀਂ ਮਿਲਦੀ, ਕੁੜਮਾਂ ਦੇ ਬੂਹੇ ਤੇ ਬੈਠਾ ਹੈ। ਤੇ ਉਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਦੇ ਮੁਖੋਂ ਸਹਿਜੇ ਬਚਨ ਹੋਇਆ, ਕਹਿੰਦੇ ਚੱਲੀਏ। ਉਹ ਜਿਹਨੂੰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਥਾਂ ਮਿਲ ਜਾਵੇ, ਉਹ ਕੋਈ ਨਿਥਾਵਾਂ ਥੋੜੀ ਹੁੰਦਾ ਹੈ। ਹੁਣ ਸਾਨੂੰ ਜਗ੍ਹਾ ਦਿੱਤੀ ਹੈ ਨਾ ਬਾਬਾ ਦੀਪ ਸਿੰਘ ਜੀ ਨੇ ਆਪਣੇ ਚਰਨਾਂ 'ਚ, ਅਸੀਂ ਨਿਥਾਵੇਂ ਥੋੜੀ ਹੈ, ਬੜੀ ਵੱਡੀ ਥਾਂ ਦਿੱਤੀ ਹੈ ਸਾਨੂੰ ਸਾਰਿਆਂ ਨੂੰ ਗੁਰੂ ਰਾਮਦਾਸ ਨੇ, ਬਾਬਾ ਦੀਪ ਸਿੰਘ ਨੇ। ਘਰ ਭਾਵੇਂ ਸਾਡੇ ਛੋਟੇ ਹੋਣ ਵੱਡੇ ਹੋਣ, ਇੰਨੀ ਮੈਨੇ ਨਹੀਂ ਰੱਖਦੀ ਗੱਲ। ਘਰ ਵਿੱਚ ਮਾਇਆ ਬਹੁਤੀ ਹੈ, ਮਾਇਆ ਥੋੜੀ, ਕੋਈ ਇੰਨੀ ਮੈਨੇ ਨਹੀਂ ਰੱਖਦੀ ਗੱਲ। ਸਾਡੇ ਕੋਲ ਗੱਡੀ ਵੱਡੀ ਹੈ, ਗੱਡੀ ਛੋਟੀ, ਕੋਈ ਇੰਨੇ ਮੈਨੇ ਨਹੀਂ ਰੱਖਦੀ ਗੱਲ। ਪਰ ਆਹ ਚੀਜ਼ ਮੈਨੇ ਬੜੀ ਰੱਖਦੀ ਏ ਕਿ ਸਾਨੂੰ ਬਾਬਾ ਦੀਪ ਸਿੰਘ ਨੇ ਆਪਣੇ ਚਰਨਾਂ 'ਚ ਥਾਂ ਦਿੱਤੀ ਹੋਈ ਹੈ। ਉਹਨੇ ਆਪਣਾ ਬਣਾਇਆ ਹੈ, ਉਹਨੇ ਆਪਣਾ ਪ੍ਰੇਮ ਦਾ ਛੱਟਾ ਪਾਇਆ ਹੋਇਆ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਗੁਰੂ ਅਮਰਦਾਸ ਪਾਤਸ਼ਾਹ ਸਾਈਂ ਦੇ ਮੁਖੋਂ ਸਹਿਜੇ ਬਚਨ ਨਿਕਲਿਆ, ਕਹਿੰਦੇ ਚੱਲੀਏ। ਉਹ ਜਿਹਨੂੰ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਥਾਂ ਮਿਲ ਜਾਵੇ, ਉਹ ਕੋਈ ਨਿਥਾਵਾਂ ਥੋੜੀ ਹੁੰਦਾ ਹੈ। ਉਸੇ ਵੇਲੇ ਝੱਲੀ ਹੋ ਗਈ, ਕੱਪੜੇ ਪਾੜਨ ਲੱਗ ਪਈ। ਜਦੋਂ ਸਵੇਰ ਪਈ, ਪੇਸ਼ ਹੋ ਗਏ ਗੁਰੂ ਅੰਗਦ ਸਾਹਿਬ ਦੇ ਅੱਗੇ। ਮਹਾਰਾਜ ਏਦਾਂ ਅਮਰਦਾਸ ਜੀ ਦੇ ਮੂੰਹ ਬਚਨ ਨਿਕਲਿਆ, ਏਦਾਂ ਸਾਰੀ ਗੱਲ ਵਰਤੀ। ਮਹਾਰਾਜ ਕਹਿੰਦੇ ਅੱਛਾ ਏਦਾਂ ਉਹ ਡਿੱਗ ਪਏ ਸੀ। ਗੁਰੂ ਅੰਗਦ ਸਾਹਿਬ ਕਹਿੰਦੇ ਬਸ ਆਹੀ ਦਿਨ ਦਾ ਇੰਤਜ਼ਾਰ ਕਰ ਰਹੇ ਸਾਂ, ਕਦੋਂ ਅਮਰਦਾਸ ਜੀ ਡਿੱਗਣ। ਕਿਉਂਕਿ ਜਦੋਂ ਫਲ ਪੱਕ ਜਾਂਦੇ ਨੇ ਨਾ, ਉਹ ਡਿੱਗ ਪੈਂਦੇ ਨੇ। ਅਸੀਂ ਇੰਤਜ਼ਾਰ ਕਰ ਰਹੇ ਸਾਂ ਉਹ ਡਿੱਗਣ ਤੇ ਅਸੀਂ ਗਲੇ ਨਾਲ ਲਾਈਏ। ਫਿਰ ਗਲੇ ਨਾਲ ਲਾ ਕੇ ਤੁਹਾਨੂੰ ਪਤਾ ਹੈ 12 ਵਰ ਦਿੱਤੇ ਗੁਰੂ ਅਮਰਦਾਸ ਜੀ ਨੂੰ। ਕੌਣ ਕਰ ਸਕਦਾ ਸੇਵਾ? ਕੋਈ ਨਹੀਂ ਇਹੋ ਜਿਹੀ ਸੇਵਾ ਕਰ ਸਕਦਾ। ਤਾਂ ਖੈਰ ਉੱਥੇ ਲਿਆਓ ਬਿਰਤੀ। ਗੁਰੂ ਗੋਬਿੰਦ ਸਿੰਘ ਸਾਈਂ ਕਹਿ ਰਹੇ, ਕਹਿੰਦੇ ਸਿੱਖ ਨਾ ਕੋਈ ਗੁਰੂ ਅੰਗਦ ਜੈਸਾ ਹੋਇਆ, ਟੈਲੀਆ ਨਾ ਗੁਰੂ ਅਮਰਦਾਸ ਬਣ ਖਲੋਇਆ, ਸਾਕ ਨਾ ਗੁਰੂ ਰਾਮਦਾਸ ਜੈਸਾ। ਸਾਕ ਹਾਂਜੀ, ਗੁਰੂ ਅਮਰਦਾਸ ਜੀ ਰਿਸ਼ਤੇ ਦੇ ਵਿੱਚ ਸਹੁਰਾ ਸਾਹਿਬ ਨੇ। ਹਾਂਜੀ, ਪਰ ਕਿੱਡੀ ਹੈਰਾਨਗੀ ਦੀ ਗੱਲ, ਕਿੱਡੀ ਹੈਰਾਨਗੀ ਦੀ ਗੱਲ।
आप सेवा दी टोकरी भी गुरु रामदास जी ने अपने सिर ते चक्की है। सेवा दी टोकरी संगतां मिलण वास्ते आईयां, लाहौर तो आए रिश्तेदार कि एडे वड्डे घर दे जवाई बन गए ने, साख हो गया, चलो मिल के आइए। बड़े ही ठाठ बाठ नाल रहिंदे होणगे भाई जेठा। ते जदों ओ टोकरी चक्की है ना, साइडां तो ओ मिट्टी वग वग के कपड़ियां ते पै रही, कार सेवा कपड़ियां ते पै रही। ते जेड़े आए ना रिश्तेदार, पहले कोई पुछदा नहीं सी, हुण जदों वड्डे नाल यारी पै गई, रिश्तेदार भी खड़े हो गए आके मिल के आइए। हुण जदों आए ते की वेखदे ने, भाई जेठा जी ने टोकरा चक्किया सिर दे उत्ते सेवा दा, ते सेवा ओ मिट्टी जेड़ी ना साइडां तो चो चो के कपड़ियां ते पै रही। ओ कहंदे जेठे आ की खाल बनाया जी, सारी मिट्टी तेरे कपड़ियां ते पै रही, तेरे लीड़े खराब हो रहे, कपड़े खराब। ते भाई जेठा पता की कहंदे गुरु रामदास जी, पहला नाम भाई जेठा जी। उस वेले कहंदे जरा ध्यान नाल वेखो, तुहानू ये मिट्टी लग रही है, पर मैनू ते इदां महसूस हो रहा जिवें मेरे उत्ते गुरु रामदास जी इत्र छिड़क रहे होण। कौन इहो जिहा बनेगा जवाई जी? गुरु गोबिंद सिंह पातशाह जी दा वचन कहंदे, सिख ना कोई गुरु अंगद जैसा होया, टैलिया ना गुरु अमरदास बन खलोया, साक ना गुरु रामदास जैसा, पुत्र ना गुरु अर्जन जैसा होया। आखो वाहिगुरु जी, वाहिगुरु जी। सत श्री अकाल। साक ना गुरु रामदास जैसा, पुत्र ना गुरु अर्जन जैसा होया। इहो जिहा पुत्र भी नहीं होना घर च। पुत्र ते वो भी है गुरु रामदास जी दा पृथ्वी चंद, पर गुरु अर्जन दे पातशाह पुत्र नहीं सपुत्र। इहो जे सपुत्र बने जो जो गुरु रामदास जी ने बचन कीते, सारे बचनां नूं कमाया। ते फिर वो समा आया जदों गुरु रामदास जी ने ओहो ही गुरु नानक वाली जोत गुरु अर्जन दे पातशाह जी दे अंदर टिकाई है, जगत दे उदाहरण दे लई। एक बड़ा प्यारा जिक्र सतगुरु दी कृपा नाल मैं साझा करना। उस तो पहले मेरे मन दी भावना है, आ कायम हो जाओ थोड़ा जिहा, आ चढ़दी कला नाल बैठो, चढ़दी कला नाल। तुहाडे अंदर बड़ा ही प्यार, तुहाडे प्यार नूं मैं नमस्कार करदा। जिथे जिथे जगह मिली, अंदर बहन दी जगह नहीं किते भी, किड्डा वड्डा हाल, बाहर भी संगतां बैठियां, कई खड़ोते भी ने, जिन्हां नूं नहीं भी जगह मिली ना, जिथे भी मिली है ना, बस जुड़ जाओ। थोड़े जे मिनट मैं तुहाडे होर लेने, काले ना पैना, क्योंकि असी भी इत्थों रायपुर तो फिर दिल्ली, दिल्लियों अमृतसर की फ्लाइट है सारी, राती अमृतसर साहब पहुंचना। कल दे उत्थे रुझेवें ने, तुसीं ते थोड़े जे किलोमीटर का पिंडा तय करके पहुंच जाओगे। कोई 50 किलोमीटर तो आया, कोई 100 तो भी आया हो सकता है, कोई नेड़े तेड़े 10 मिनट का किसी का राह होना। साडा पिंडा भी लंबा है, ते मैं तुहाडे तो ज़्यादा काला वां, कह दिओ वाहिगुरू जी कि अगले रुझेविਆਂ ते भी पहुंचना है। ते इस करके मेरी बेनती है, कोई भी काल ना करिओ, एक भी प्रेमी ने, क्योंकि आ घड़ियां दी उडीक असी करते हैं। मैं भी करदा, तुसी भी करदे हो, मैं भी ये उडीक करदा कि रोज मैं परिवारक मैंबरां दे विच जाके बैठा, कदी किते कदी किते कदी किते जाके परिवारक मैंबरां दे विच बैठीए, एक दूजे नाल गल्लां बातां करिए। तुसी भी उडीकदे हो, ते अज परिवारक मैंबर इकट्ठे होए ने। बेमित्रा तू होर प्यारे आ गए ने, इन्हां नूं भी जी आयां नूं। पहले होर संगतां आईयां सी, हुण आए ने होर। गुरु साहब सब नूं चढ़दियां कला बख्शण। साडे सुरिंदर छाबड़ा जी भी पहुंचे ने, पर हो लेट गए ने थोड़ा। कह दिओ धन गुरु रामदास जी, धन गुरु रामदास। इन्हां नूं भी जी आयां नूं। आओ बड़े प्यार च करिओ किरपा, एक बारी ये पंक्तियां पढ़ लो, ते उस तो बाद आपां थोड़े ਜਿਹੇ मिनट होर बापू जी की गोद विच बहना है, सतगुरु सेवा लैण। एक बड़ा प्यारा जिक्र, और मैनू इन्ना विश्वास जदों जिक्र सुनोगे ना, सब दियां झोलियां भर जाणगियां, सब दियां झोलियां गुरु साहब ने भर देणियां, सब दियां, किसे नूं खाली नहीं मोड़ना। आओ जी बड़े प्यार च एक बारी पढ़िओ। रामदास गुरु जग तारन का, रामदास गुरु जग तारन को, रामदास गुरु जग तारन को, रामदास गुरु जग तारन को। गुर जोत अर्जन माहे तरी,
रामदास गुरु जग तारन को, रामदास गुरु जग तारन को, रामदास गुरु जग तारन को, रामदास गुरु जग तारन। शब्द दा पैरा ला लो, वाहिगुरु वाहिगुरु। ये पैरे विच बड़ी ताकत जे, बड़ी ताकत, बड़ी ताकत। चौगिरद हमारे राम का, मैं जदों कीर्तन करदा मेरे नाल पैरा लग जांदा शब्द दा, मैं जदों कीर्तन सुनदा मेरे नाल पैरा लग जांदा शब्द दा, मैं जदों दुकान ते बैठ के भी ओनू याद करदा ओदे शब्द दा पैरा उत्थे भी मेरे नाल है। एक जगह तो दूजी जगह मैं जाना तां भी ओदा पैरा मेरे नाल लगदा है। ला लो पैरा शब्द दा। वाहिगुरु 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 कोई ढिला ना पवे। सारे होई घड़ियां नाल निभणियां जे। वाहिगुरु 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 वाहिगुरु। रामदास गुरु जग तारन को, रामदास गुरु जग तारन को, रामदास गुरु जग तारन को, रामदास गुरु जग तारन को। धन गुरु रामदास जी, धन गुरु रामदास जी, धन गुरु रामदास जी, धन गुरु रामदास जी, धन गुरु रामदास जी। धन गुरु रामदास जी। प्यार नाल सारे आखो न जी धन बाबा देव सिंह जी। गुरु अर्जन दे पातशाह जी दे समय बड़ी रंगी रूह बड़े प्यारे गुरसिख होए भाई पिराणा जी। गुरु घर दे विच लकड़ियां दी सेवा करदे सी ते एक दिन गुरु अर्जन दे पातशाह इन्हां दी सेवा तो प्रसन्न होए ते मुखों बचन कीता भाई पिराणा जी कुछ मंगो। एक एक लफज ध्यान नाल सुनिया ते भाई पिराणा जी पता की कहंदे, महाराज जेड़ा किरपा करके तुसी मेरा मन जगाया है ना, मेरे ते किरपा करो ए मेरा मन जागिया ही रवे। आखो वाहिगुरु जी। वाहिगुरु जी। साडा सारियां दा मन जागिया होया नहीं। संगत विच बह के जे कुछ समा जागदा भी है ना, बाहर जाके फिर ये सौ जांदा है। सच्ची गल है।
ਸੰਗਤ ਵਿੱਚ ਬਹਿ ਕੇ ਕਈ ਵਾਰੀ ਮਨ ਜਾਗਦਾ ਤੇ ਕਈ ਪ੍ਰਣ ਕਰ ਲੈਨੇ, ਅੱਜ ਤੋਂ ਮੈਂ ਅੰਮ੍ਰਿਤ ਵੇਲੇ ਉੱਠਣਾ ਹੀ ਉੱਠਣਾ, ਬਾਹਰ ਜਾ ਕੇ ਫਿਰ ਭੁੱਲ ਜਾਂਦਾ ਸਭ ਕੁਝ। ਸੱਚੀ ਗੱਲ ਹੈ ਨਾ। ਸੰਗਤ ਵਿੱਚ ਬਹਿ ਕੇ ਹਲੂਣਾ ਵੱਜਿਆ, ਮਨ ਜਾਗਿਆ, ਪਰ ਜਾਗਿਆ ਕੁਝ ਮਿੰਟਾਂ ਦੇ ਲਈ ਮਨ ਨੇ ਪ੍ਰਣ ਕਰ ਲਿਆ ਕਿ ਅੱਜ ਤੋਂ ਮੈਂ ਪੱਕਾ ਪ੍ਰਣ ਕੀਤਾ, ਨਾ ਕਿਸੇ ਦੀ ਨਿੰਦਿਆ ਕਰਨੀ ਨਾ ਸੁਣਨੀ, ਪਰ ਬਾਹਰ ਜਾ ਕੇ ਭੁੱਲ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਭਾਈ ਪ੍ਰਾਣਾ ਜੀ ਵੱਡੀ ਦਾਤ ਮੰਗ ਰਹੇ। ਮਹਾਰਾਜ ਜਿਹੜਾ ਮੇਰਾ ਮਨ ਜਗਾਇਆ ਜੇ ਨਾ, ਇਹ ਜਾਗਿਆ ਹੀ ਰਵੇ, ਇਹ ਕਿਰਪਾ ਕਰੋ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਬਚਨ ਕੀਤਾ, ਕਹਿਣ ਲੱਗੇ ਭਾਈ ਪ੍ਰਾਣਾ ਜੀ ਇਹ ਤੁਹਾਡਾ ਮਨ ਤੇ ਜਾਗਿਆ ਹੀ ਰਹੇਗਾ, ਇਹ ਤੁਹਾਡੇ ਨਾਲ ਬਚਨ ਕਰਦੇ, ਪਰ ਪ੍ਰਸੰਨਾ ਕੁਝ ਹੋਰ ਮੰਗੋ, ਕੁਝ ਹੋਰ ਮੰਗੋ। ਹੁਣ ਜਿਹੜੀ ਆਹ ਗੱਲ ਮੰਗੀ ਹੈ ਨਾ ਭਾਈ ਪ੍ਰਾਣਾ ਜੀ ਨੇ, ਮੈਂ ਪਹਿਲੀ ਵਾਰੀ ਸੁਣੀ, ਪਹਿਲੀ ਵਾਰੀ ਪੜ੍ਹੀ। ਭਾਈ ਪ੍ਰਾਣਾ ਜੀ ਨੇ ਪਤਾ ਕੀ ਮੰਗਿਆ? ਭਾਈ ਪ੍ਰਾਣਾ ਜੀ ਕਹਿੰਦੇ ਮਹਾਰਾਜ ਕਿਰਪਾ ਕਰੋ, ਮੇਰੇ ਅੰਦਰ ਇੰਨੀ ਸਮਰੱਥਾ ਦੇ ਦਿਓ ਕਿ ਮੈਂ ਦਿਹਾੜੀ ਵਿੱਚ ਘੱਟ ਤੋਂ ਘੱਟ ਇੱਕ ਟੁੱਟੇ ਹੋਏ ਨੂੰ ਗੁਰੂ ਨਾਨਕ ਦੇ ਚਰਨਾਂ ਨਾਲ ਜੋੜ ਸਕਾਂ। ਆ ਮੰਗਿਆ, ਘੱਟ ਤੋਂ ਘੱਟ ਇੱਕ ਟੁੱਟੇ ਨੂੰ ਮੈਂ ਜੋੜ ਸਕਾਂ। ਵੱਡੀ ਦਾਤ ਮੰਗ ਲਈ, ਵੱਡੀ ਦਾਤ। ਮਹਾਰਾਜ ਕਿਰਪਾ ਕਰੋ, ਦਿਹਾੜੀ ਵਿੱਚ ਇੱਕ ਟੁੱਟੇ ਹੋਏ ਨੂੰ, ਘੱਟ ਤੋਂ ਘੱਟ ਇੱਕ ਟੁੱਟੇ ਹੋਏ ਨੂੰ ਗੁਰੂ ਨਾਨਕ ਦੇ ਚਰਨਾਂ ਨਾਲ ਜੋੜਾਂ। ਤੇ ਮਹਾਰਾਜ ਉਸ ਵੇਲੇ ਏਡੇ ਪ੍ਰਸੰਨ ਹੋਏ, ਕਹਿੰਦੇ ਭਾਈ ਪ੍ਰਾਣਾ ਜੀ ਤੁਸੀਂ ਆਪਣੇ ਅੰਦਰ ਸਿੱਖੀ ਦਾ ਦਰਦ ਰੱਖਿਆ, ਸਿੱਖੀ ਦਾ ਦਰਦ। ਤੁਹਾਡੇ ਨਾਲ ਬਚਨ ਕਰਦੇ ਆ, ਤੁਹਾਡੇ ਨਾਲ ਬਚਨ ਕਰਦੇ ਆ, ਜਦੋਂ ਵੀ ਤੁਸੀਂ ਕਿਸੇ ਟੁੱਟੇ ਨੂੰ ਜੋੜਨ ਦਾ ਉਪਰਾਲਾ ਕਰਨ ਲੱਗੋਗੇ ਨਾ, ਉਸੇ ਵੇਲੇ ਤੁਹਾਡੀ ਰਸਨਾ ਦੇ ਉੱਤੇ ਗੁਰੂ ਨਾਨਕ ਜੀ ਬਹਿ ਜਿਆ ਕਰਨਗੇ। ਸਤਿ ਸ੍ਰੀ ਅਕਾਲ। ਜਦੋਂ ਤੁਸੀਂ ਵਾਹ ਵਾਹ, ਸਤਿ ਸ੍ਰੀ ਅਕਾਲ। ਜਦੋਂ ਤੁਸੀਂ ਕਿਸੇ ਟੁੱਟੇ ਨੂੰ, ਸਤਿ ਸ੍ਰੀ ਅਕਾਲ। ਵੇਖੋ ਵੱਡੀ ਮੰਗ ਮੰਗੀ, ਵੱਡੀ ਛੋਟੀ ਗੱਲ ਨਹੀਂ, ਤੇ ਮਹਾਰਾਜ ਨੇ ਬਖਸ਼ਿਸ਼ ਵੀ ਕਿੱਡੀ ਵੱਡੀ ਦੇਤੀ। ਜਦੋਂ ਤੁਸੀਂ ਕਿਸੇ ਟੁੱਟੇ ਨੂੰ ਜੋੜਨ ਦਾ ਉਪਰਾਲਾ ਕਰਨ ਲੱਗੋਗੇ ਨਾ, ਤੁਹਾਡੀ ਰਸਨਾ ਤੇ ਗੁਰੂ ਨਾਨਕ ਜੀ ਬੋਲਿਆ ਕਰਨਗੇ। ਹਾਂਜੀ, ਇਹ ਬਖਸ਼ਿਸ਼ ਦੇਤੀ ਮਹਾਰਾਜ ਨੇ। ਤੇ ਇਹ ਨਾਲ ਵਰ ਦੇਤਾ ਕਿ ਤੁਹਾਡੀ ਜ਼ਿੰਦਗੀ ਦਾ ਗੱਡਾ ਇੰਨਾ ਭਰ ਜਾਏਗਾ, ਇੰਨਾ ਲੱਪਾ ਲੱਪ ਭਰ ਜਾਏਗਾ, ਜਿੱਧਰੋਂ ਵੀ ਲੰਘੋਗੇ ਸੰਗਤਾਂ ਦੇ ਲਈ ਲੀਆਂ ਪਾਉਂਦੇ ਹੀ ਲੰਘੋਗੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਮੰਗਿਆ ਕਰੋ ਆ ਚੀਜ਼ਾਂ ਵੀ। ਮਹਾਰਾਜ ਮੈਨੂੰ ਵੀ ਜੁੜਨ ਦੀ ਦਾਤ ਦੇ, ਪਰ ਮੈਨੂੰ ਘੱਟ ਤੋਂ ਘੱਟ ਇੰਨੀ ਪਾਵਰ ਤੇ ਦੇ ਦੇ, ਬਹੁਤਾ ਨਾ ਕਰ ਸਕਾਂ, ਰੋਜ਼ ਇੱਕ ਟੁੱਟੇ ਨੂੰ ਜੋੜ ਦਿਆ ਕਰਾਂ, ਰੋਜ਼ ਇੱਕ ਟੁੱਟੇ ਨੂੰ। ਕਿੱਥੇ ਗੱਲ ਪਹੁੰਚ ਜਾਣੀ ਫਿਰ, ਰੋਜ਼ ਇੱਕ ਟੁੱਟੇ ਨੂੰ ਮੈਂ ਜੋੜਾਂ। ਤੇ ਪਿਤਾ ਜੀ ਕਿਰਪਾ ਕਰੋ, ਭਾਵੇਂ ਮੇਰੀ ਜ਼ੁਬਾਨ ਕੂੜ ਬੋਲਦੀ ਏ, ਕੂੜ ਖਾਂਦੀ ਏ, ਮੇਰੀ ਜ਼ੁਬਾਨ ਨਿੰਦਿਆ ਕਰਦੀ ਏ, ਪਰ ਇੱਕ ਕਿਰਪਾ ਕਰਿਓ, ਜਦੋਂ ਮੈਂ ਜੋੜਨ ਦਾ ਉਪਰਾਲਾ ਕਰਨ ਲੱਗਾ ਨਾ, ਉਸ ਵੇਲੇ ਮੇਰੇ ਗੁਣ ਔਕੜ ਨਾ ਤੱਕੇ, ਮੇਰੀ ਰਸਨਾ ਤੇ ਬਹਿ ਜਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੇਵ ਸਿੰਘ ਜੀ। ਬਸ ਮੇਰੀ ਰਸਨਾ ਮੇਰੀ ਨਾ ਉਸ ਵੇਲੇ ਰਿਹਾ ਕਰੇ, ਤੇਰੀ ਬਣ ਜਾਇਆ ਕਰੇ। ਆ ਕਿਰਪਾ ਕਰਤੇ। ਭਾਈ ਪ੍ਰਾਣਾ ਜੀ ਨੇ ਵੱਡੀ ਦਾਤ ਮੰਗੀ, ਮਹਾਰਾਜ ਨੇ ਖੁਸ਼ੀਆਂ ਦਿੱਤੀਆਂ। ਤੇ ਇਹਨਾਂ ਦੀ ਰੋਜ਼ ਦੀ ਰੁਟੀਨ ਸੀ ਭਾਈ ਪ੍ਰਾਣਾ ਜੀ ਦੀ, ਜਿੱਥੇ ਸਿਮਰਨ ਕਰਨਾ, ਬੰਦਗੀ, ਉੱਥੇ ਇਕਾਂਤ ਵਿੱਚ ਬਹਿ ਕੇ ਵੀ ਜੁੜਦੇ ਸੀ। ਇਕਾਂਤ ਦਾ ਸਮਾਂ ਵੀ, ਸੰਗਤ ਵੀ ਕਰਨੀ, ਇਕਾਂਤ 'ਚ ਵੀ ਜੁੜਨਾ। ਤੇ ਅੱਜ ਇਕਾਂਤ ਵਿੱਚ ਜਾ ਕੇ ਜੁੜੇ, ਤਕਰੀਬਨ ਸਵੇਰ ਤੋਂ ਬੈਠੇ ਸ਼ਾਮਾਂ ਪੈ ਗਈਆਂ, ਜੁੜੇ ਨੇ ਬੰਦਗੀ ਦੇ ਵਿੱਚ। ਇੱਕਦਮ ਜਦੋਂ ਨੇਤਰ ਖੁੱਲੇ ਨਾ, ਤੇ ਮਨ ਵਿੱਚ ਸੋਚਦੇ ਹੋ, ਮਨਾ ਅੱਜ ਤੇ ਦਿਹਾੜੀ ਪਈ ਨਹੀਂ, ਰੋਜ਼ ਇੱਕ ਟੁੱਟੇ ਨੂੰ ਜੋੜਨਾ ਹੈ, ਅੱਜ ਤੇ ਕੋਈ ਟੁੱਟਿਆ ਮਿਲਿਆ ਨਹੀਂ, ਅੱਜ ਦਿਹਾੜੀ ਪਈ ਨਹੀਂ। ਤੇ ਵੇਖੋ ਗੁਰਸਿੱਖ ਦਾ ਦਰਦ। ਉਸੇ ਵੇਲੇ ਅਰਦਾਸ ਕਰਨੀ ਸ਼ੁਰੂ ਕੀਤੀ, ਮਹਾਰਾਜ ਕਿਰਪਾ ਕਰੋ, ਕੋਈ ਬਿੱਧ ਬਣਾ ਦਿਓ, ਕੋਈ ਟੁੱਟਾ ਭੇਜੋ ਜਿਹਨੂੰ ਮੈਂ ਤੁਹਾਡੇ ਚਰਨਾਂ ਨਾਲ ਜੋੜ ਸਕਾਂ। ਦੇਖੋ ਆ ਨੇ ਸਿੱਖਾਂ ਦੇ ਅੰਦਰਲੇ ਵਲਵਲੇ,
ਆ ਨੇ ਸਾਡੇ ਵਲਵਲੇ ਹੋਰ ਨੇ। ਮੇਰਾ ਘਰ ਭਰ ਜੇ, ਬਸ ਮੇਰਾ ਨਾਮ ਹੋ ਜੇ। ਗੁਰੂ ਘਰ 'ਚ ਮੈਂ ਸੇਵਾ ਦੇ ਦਿੱਤੀ, ਅਨਾਉਂਸਮੈਂਟ 4-5 ਵਾਰੀ ਮੇਰੀ ਹੋਣੀ ਚਾਹੀਦੀ ਏ। ਮੈਨੂੰ ਸਰੋਪਾ ਮਿਲਣਾ ਚਾਹੀਦਾ। ਜੇ ਨਾ ਮਿਲਿਆ ਮੈਂ ਤੇ ਗ੍ਰੰਥੀ ਸਿੰਘ ਨੂੰ ਗਲੋਂ ਫੜ ਲੈਣਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਸੱਚੀ ਗੱਲ ਇਦਾਂ ਹੀ ਹੁੰਦਾ ਹੈ। ਸੈਕਟਰੀ ਨੂੰ ਮੈਂ ਛੱਡਣਾ ਨਹੀਂ ਜੇ ਮੇਰਾ ਨਾਮ ਭੁੱਲ ਗਿਆ। ਸਾਰੀ ਜ਼ਿੰਦਗੀ ਉਹਨੂੰ ਤਾਨੇ ਦੇਣੇ ਨੇ, ਤੂੰ ਮੇਰੀ ਅਨਾਉਂਸਮੈਂਟ ਕਿਉਂ ਨਹੀਂ ਕੀਤੀ। ਸਾਡੇ ਅੰਦਰਲੇ ਵਲਵਲੇ ਆ ਨੇ, ਸਾਡੀਆਂ ਅੰਦਰਲੀਆਂ ਚੀਜ਼ਾਂ ਆ ਨੇ। ਪਰ ਜਿਹੜੇ ਅਸਲੀ ਗੁਰਸਿੱਖ ਨੇ ਉਹਨਾਂ ਦੇ ਵਲਵਲੇ ਦੇਖੋ। ਅਰਦਾਸ ਕੀ ਨਿਕਲਦੀ ਏ, ਮਹਾਰਾਜ ਕਿਰਪਾ ਕਰ ਕੋਈ ਟੁੱਟਿਆ ਭੇਜ ਜਿਹਨੂੰ ਮੈਂ ਤੇਰੇ ਚਰਨਾਂ ਨਾਲ ਜੋੜਾਂ। ਜੀ ਇਧਰੋਂ ਅਰਦਾਸ ਤੇ ਉਧਰੋਂ ਵਿਦ ਕੀ ਬਣੀ। ਇਕਾਂਤ ਵਿੱਚ ਬੈਠੇ ਨੇ, ਇੱਕਦਮ ਝਾੜੀਆਂ ਦੀ ਹਿਲਜੁਲ ਦੀ ਆਵਾਜ਼ ਕੰਨਾਂ 'ਚ ਪਈ। ਹਨੇਰਾ ਸੀ ਥੋੜਾ ਥੋੜਾ। ਵੇਖਿਆ ਕੋਈ ਬੰਦਾ ਹੈ ਤੇ ਭਾਈ ਪਿਰਾਣਾ ਜੀ ਪੁੱਛਦੇ ਨੇ ਕੌਣ ਹੈ ਝਾੜੀਆਂ ਦੇ ਪਿੱਛੇ। ਉਹ ਸੀ ਲੱਖੂ ਧਾੜਵੀ, ਲੋਕਾਂ ਨੂੰ ਲੁੱਟਣ ਵਾਲਾ। ਭਾਈ ਪਿਰਾਣਾ ਜੀ ਕਹਿੰਦੇ ਕੌਣ ਹੈ ਝਾੜੀਆਂ ਦੇ ਪਿੱਛੇ। ਤੇ ਲੱਖੂ ਧਾੜਵੀ ਨਾ ਬੜਾ ਗਰਮ ਬੋਲੇ, ਹੱਥ ਵਿੱਚ ਕੁਹਾੜੀ ਫੜੀ ਹੈ। ਕਹਿੰਦਾ ਤੂੰ ਕੀ ਲੈਣਾ ਮੇਰਾ ਨਾਮ ਪੁੱਛ ਕੇ। ਤੂੰ ਸਰਕਾਰ ਦਾ ਬੰਦਾ, ਤੂੰ ਮੈਨੂੰ ਸਰਕਾਰ ਕੋਲ ਫੜਾਉਣਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਭਾਈ ਪਿਰਾਣਾ ਜੀ ਬੜੀ ਮਿੱਠੀ ਰਸਨਾ ਨਾਲ ਬੋਲਦੇ ਨੇ। ਉਹ ਭੋਲਿਆ, ਮੈਂ ਕੋਈ ਸਰਕਾਰ ਦਾ ਬੰਦਾ ਨਹੀਂ, ਤੈਨੂੰ ਸਰਕਾਰ ਕੋਲ ਨਹੀਂ ਫੜਾਉਣਾ। ਮੈਂ ਤੇ ਤੇਰਾ ਨਾਮ ਪੁੱਛਿਆ। ਤੇਰਾ ਨਾਮ ਕੀ ਹੈ? ਮੈਂ ਚੋਰ ਹਾਂ, ਡਾਕੇ ਮਾਰਦਾ ਵਾਂ, ਲੋਕਾਂ ਨੂੰ ਲੁੱਟਦਾ ਵਾਂ। ਦੱਸ ਕੀ ਕਰਨਾ ਹੈ ਮੇਰਾ। ਲੱਖੂ ਧਾੜਵੀ ਗਰਮ ਬੋਲਦਾ, ਮੈਂ ਚੋਰ ਹਾਂ, ਮੈਂ ਲੋਕਾਂ ਨੂੰ ਲੁੱਟਦਾ। ਪਰ ਅੱਜ ਕੋਈ ਪਿਛਲਾ ਚੰਗਾ ਕਰਮ ਉੱਤੇ ਆਇਆ ਹੈ। ਰੋਜ਼ ਲੋਕਾਂ ਦੇ ਘਰਾਂ ਦੇ ਵਿੱਚ ਡਾਕੇ ਮਾਰਦਾ। ਪਰ ਅੱਜ ਲੱਖੂ ਧਾੜਵੀ ਨੂੰ ਇਹ ਨਹੀਂ ਪਤਾ ਕਿਸੇ ਗੁਰੂ ਦੇ ਸਿੱਖ ਨੇ ਤੇਰੇ ਮਾੜੇ ਔਗਣਾਂ ਦੇ ਉੱਤੇ ਹੀ ਡਾਕੇ ਪਾ ਲੈਣੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੂੰ ਰੋਜ਼ ਲੋਕਾਂ ਨੂੰ ਲੁੱਟਦਾ, ਅੱਜ ਤੇਰੇ ਔਗਣ ਹੀ ਲੁੱਟੇ ਜਾਣੇ ਨੇ। ਅੱਜ ਤੇਰਾ ਇਹ ਸੁਭਾਅ ਹੀ ਲੁੱਟਿਆ ਜਾਣਾ ਜਿਹੜਾ ਦੂਜਿਆਂ ਦਾ ਬੁਰਾ ਕਰਦਾ ਹੈ। ਉਹ ਵੀ ਦਿਹਾੜੀ ਪਾਉਣ ਚੱਲੇ ਆ ਤੇ ਭਾਈ ਪਿਰਾਣਾ ਜੀ ਵੀ ਦਿਹਾੜੀ ਪਾ ਰਹੇ ਨੇ। ਵੇਖੋ ਫਰਕ ਹੈ ਨਾ ਦੋਵਾਂ 'ਚ। ਉਹ ਦਿਹਾੜੀ ਪਾ ਰਹੇ, ਮੈਨੂੰ ਕੋਈ ਟੁੱਟਾ ਮਿਲੇ ਮੈਂ ਜੋੜਾਂ। ਉਹ ਦਿਹਾੜੀ ਪਾ ਰਹੇ ਆ ਕਿ ਮੈਂ ਕਿਸੇ ਨੂੰ ਲੁੱਟਣਾ। ਭਾਈ ਪਿਰਾਣਾ ਜੀ ਬੜੀ ਨਿਮਰਤਾ 'ਚ ਕਹਿਣ ਲੱਗੇ ਨਾ ਤੇ ਦੱਸ। ਤੇ ਇੰਨੀ ਗੱਲ ਕਹਿੰਦੇ ਆ ਨਾ, ਉਹ ਖੜਾ ਸੀ ਭਾਈ ਪਿਰਾਣਾ ਜੀ ਬੈਠੇ ਤੇ ਉਹਦਾ ਪੈਰ ਫੜ ਲਿਆ, ਪੈਰ ਨੱਪਣਾ ਸ਼ੁਰੂ ਕਰਤਾ। ਕਹਿੰਦੇ ਦੱਸ ਤੇ ਸਹੀ ਤੇਰਾ ਨਾਂ ਕੀ ਹੈ। ਹੁਣ ਗੁਰਸਿੱਖ ਦਾ ਹੱਥ ਵੀ ਲੱਗੇ ਉਹ ਛੋਟੀ ਗੱਲ ਨਹੀਂ ਹੁੰਦੀ। ਕਮਾਈ ਵਾਲਿਆਂ ਦਾ ਸਪਰਸ਼ ਵੀ ਹੋ ਜਾਣਾ। ਉਹ ਕਹਿੰਦਾ ਮੇਰਾ ਨਾਮ ਹੈ ਲੱਖੂ ਧਾੜਵੀ, ਦੱਸ ਕੀ ਲੈਣਾ ਤੂੰ ਮੇਰੇ ਕੋਲੋਂ। ਭਾਈ ਪਿਰਾਣਾ ਜੀ ਪਤਾ ਕੀ ਕਹਿੰਦੇ, ਕਹਿਣ ਲੱਗੇ ਆ 2-3 ਮਿੰਟ ਬਹਿ ਤੇ satsang ਕਰ ਲਈਏ। ਕਹਿੰਦਾ satsang ਕੀ ਹੁੰਦਾ? ਮੈਂ ਲੋਕਾਂ ਨੂੰ ਲੁੱਟਣਾ। ਹੁਣ ਵੇਖੋ ਗੁਰੂ ਨਾਨਕ ਜੀ ਰਸਨਾ ਤੇ ਬੈਠੇ ਨੇ, ਭਾਈ ਪਿਰਾਣਾ ਜੀ ਉਹਨਾਂ ਦੀ ਰਸਨਾ ਤੇ। ਕਹਿੰਦੇ ਆ 2-4 ਮਿੰਟ ਬੈਠ ਤੇ satsang ਕਰ ਲਈਏ। ਹੁਣ ਜਦੋਂ ਇਹ ਗੱਲ ਦੁਬਾਰਾ ਕਹੀ ਨਾ ਤੇ ਲੱਖੂ ਧਾੜਵੀ ਨਾ ਬਹਿ ਗਿਆ। ਕਹਿੰਦਾ ਜੋ ਕਹਿਣਾ ਹੀ ਕਹਿ ਲੈ ਮੈਨੂੰ, ਮੈਂ ਲੋਕਾਂ ਨੂੰ ਲੁੱਟਣ ਵਾਸਤੇ ਜਾਣਾ, ਮੇਰੇ ਕੋਲ ਇੰਨਾ ਸਮਾਂ ਨਹੀਂ। ਤੇ ਉਸ ਵੇਲੇ ਨਾ ਭਾਈ ਪਿਰਾਣਾ ਜੀ ਨੇ ਵੇਖਿਆ ਗੁਰੂ ਨਾਨਕ ਜੀ ਹੁਣ ਵਰਤਣ ਲੱਗ ਪਏ ਨੇ। ਇਹ ਬਹਿ ਗਿਆ। ਭਾਈ ਪਿਰਾਣਾ ਜੀ ਨੇ ਇੱਕ ਤੀਰ ਮਾਰਿਆ। ਕਹਿੰਦੇ ਲੱਖੂ ਲੋਕਾਂ ਨੂੰ ਲੁੱਟਣਾ, ਧਨ ਕਮਾਉਣਾ, ਡਾਕੇ ਮਾਰਨਾ, ਇਹ ਧਨ ਦੇ ਨਾਲ ਤੂੰ ਹੀ ਇਕੱਲਾ ਖਾਣਾ ਕਿ ਪਰਿਵਾਰ ਵੀ? ਕਹਿੰਦਾ ਮੇਰਾ ਸਾਰਾ ਟੱਬਰ ਖਾਂਦਾ। ਤੇ ਭਾਈ ਪਿਰਾਣਾ ਜੀ ਪਤਾ ਕੀ ਕਹਿੰਦੇ ਲੱਖੂ ਇੱਕ ਗੱਲ ਦਾ ਜਵਾਬ ਤੇ ਦੇ। ਜਦੋਂ ਤੇਰਾ ਦਰਗਾਹ ਵਿੱਚ ਲੇਖਾ ਹੋਏਗਾ, ਤੇਰੇ ਨਾਲ ਇਹਨਾਂ ਪਾਪਾਂ ਦਾ ਲੇਖਾ ਤੇਰਾ ਪਰਿਵਾਰ ਦੇਵੇਗਾ। ਹੁਣ ਉਹਨੂੰ ਕੀ ਪਤਾ, ਪਰ ਹੁਣ ਗੁਰੂ ਨਾਨਕ ਵਰਤਣ ਲੱਗ ਪਏ ਨਾ ਵਿੱਚ, ਗੁਰੂ ਪਿਤਾ ਜੀ ਵਰਤ ਰਹੇ ਨੇ। ਤੇ ਉਸ ਵੇਲੇ ਲੱਖੂ ਧਾੜਵੀ ਪਤਾ ਕੀ ਕਹਿੰਦਾ ਲੇਖਾ ਤੇ ਮੈਨੂੰ ਦੇਣਾ ਪੈਣਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਸੱਚੀ ਗੱਲ ਏ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਤੇਰੇ ਦੂਜਿਆਂ ਨੇ ਲੇਖਾ ਨਹੀਂ ਦੇਣਾ, ਲੇਖਾ ਤੇ ਤੇਰਾ ਹੀ ਬਣਨਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ।
ਗੱਜ ਕੇ ਬੋਲੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਫਿਰ ਆਖੋ ਧੰਨ ਬਾਬਾ। ਦੀਪ ਸਿੰਘ ਜੀ। ਉਹ ਕਹਿੰਦਾ ਲੇਖਾ ਤੇ ਮੈਨੂੰ ਹੀ ਦੇਣਾ ਪੈਣਾ। ਤੇ ਭਾਈ ਪਿਰਾਣਾ ਜੀ ਕਹਿੰਦੇ ਉਹ ਭੋਲਿਆ ਫਿਰ ਇਹ ਲੋਕਾਂ ਨੂੰ ਲੁੱਟਦਾ ਕਿਉਂ ਹੈ? ਸੱਚੀ ਸੁੱਚੀ ਕਿਰਤ ਕਰ, ਆਪ ਵੀ ਖਾ ਪਰਿਵਾਰ ਨੂੰ ਵੀ ਖਵਾ। ਹੁਣ ਗੁਰੂ ਨਾਨਕ ਵਰਤ ਰਹੇ ਨੇ, ਵੇਖੋ ਗੱਲਾਂ ਉਹੀ ਹੁੰਦੀਆਂ ਨੇ। ਹੁਣ ਤੁਸੀਂ ਸਿਆਣੇ ਹੋ, ਪਿਸਤੌਲ ਦੀ ਗੋਲੀ ਹੈ ਨਾ, ਗੋਲੀਆਂ ਮੰਨ ਲਓ 5-7 ਇੱਥੇ ਪਈਆਂ ਨੇ ਮੇਰੇ ਕੋਲ, ਐਗਜ਼ਾਮਪਲ ਦੇ ਰਿਹਾ। ਮੈਂ ਗੋਲੀਆਂ ਪਕੜੀਆਂ ਸੰਗਤ ਵਿੱਚ ਇਦਾਂ ਸੁੱਟ ਦਿੱਤੀਆਂ, ਉਹ ਜਿਹੋ ਜਿਹਾ ਪੱਥਰ ਉਹੋ ਜੀ ਗੋਲੀ, ਕੋਈ ਅਸਰ ਨਹੀਂ ਹੋਏਗਾ। ਪਰ ਉਹੀ ਗੋਲੀ ਜਦੋਂ ਪਿਆਰਿਓ ਪਿਸਤੌਲ ਵਿੱਚ ਭਰ ਕੇ ਵੱਜੇ, ਫਿਰ ਸਾਹਮਣੇ ਵਾਲੇ ਦੀ ਜਾਨ ਨਿਕਲ ਜਾਂਦੀ। ਗੋਲੀ ਤੇ ਉਹੀ ਹੈ, ਬਚਨ ਤੇ ਉਹੀ ਹੁੰਦੇ ਨੇ। ਆਮ ਬੰਦਾ ਕਰੇ ਅਸਰ ਕੁਝ ਹੋਰ ਪੈਂਦਾ ਹੈ। ਜਦੋਂ ਕਰਨੀ ਕਮਾਈ ਵਾਲਾ ਜਿਹਦੀ ਰਸਨਾ ਤੇ ਗੁਰੂ ਨਾਨਕ ਬੈਠਾ, ਜਦੋਂ ਉਹ ਬੋਲਦਾ ਹੈ ਨਾ ਇੱਕ ਇੱਕ ਬਚਨ, ਫਿਰ ਅਣਿਆਲੇ ਤੀਰਾਂ ਵਾਂਗ ਵੱਜਦਾ ਹੀ ਜਾਂਦਾ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ। ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ। ਦੀਪ ਸਿੰਘ ਜੀ। ਜਦੋਂ ਇੰਨੀ ਗੱਲ ਕਹੀ ਨਾ ਭਾਈ ਪਿਰਾਣਾ ਜੀ ਨੇ, ਬਈ ਲੇਖਾ ਤੇ ਤੈਨੂੰ ਹੀ ਦੇਣਾ ਪੈਣਾ ਹੀ, ਕਿਸੇ ਹੋਰ ਨਹੀਂ। ਉਸੇ ਵੇਲੇ ਲੱਖੂ ਧਾੜਵੀ ਨੇ ਚਰਨ ਫੜ ਲਏ ਤੇ ਭਾਈ ਪਿਰਾਣਾ ਜੀ ਕਹਿੰਦੇ ਮੇਰੇ ਪੈਰ ਨਹੀਂ, ਜਿਹਦੇ ਚਰਨ ਮੈਂ ਹਿਰਦੇ 'ਚ ਵਸਾਏ ਨਾ ਉਹਦੇ ਚਰਨ ਫੜ ਲੈ। ਬਈ ਕੌਣ ਨੇ? ਕਹਿੰਦੇ ਗੁਰੂ ਅਰਜਨ ਦੇਵ ਪਾਤਸ਼ਾਹ। ਕਿੱਥੇ ਮਿਲਣਗੇ? ਅੰਮ੍ਰਿਤਸਰ। ਹੁਣ ਦੋਵੇਂ ਜਾਣੇ ਅੰਮ੍ਰਿਤਸਰ ਸਾਹਿਬ ਆ ਰਹੇ ਨੇ ਤੇ ਨਾਲ ਨਾਲ ਭਾਈ ਪਿਰਾਣਾ ਜੀ ਗੁਰੂ ਅਰਜਨ ਦੇਵ ਜੀ ਦੀਆਂ ਵਡਿਆਈਆਂ ਕਰ ਰਹੇ ਨੇ। ਵਡਿਆਈਆਂ ਪਿਤਾ ਜੀ ਸੇਵਾ ਲੈਣ ਥਕੇ ਤੇ ਨਹੀਂ ਨਾ, 15 ਕੁ ਮਿੰਟ ਲਾ ਲਾ। ਹੋਰ ਉੱਚੀ ਬੋਲੋ ਲਾ ਲਾ, ਉੱਚੀ ਬੋਲੋ ਲਾ ਲਾ। ਇੱਕ ਜਕਾਰਾ ਲਾਓ ਫਿਰ ਗੱਜ ਕੇ। ਹਾਂ ਸਤਿ ਸ੍ਰੀ ਅਕਾਲ। ਮੈਂ 15-20 ਮਿੰਟ ਹੀ ਲਾਉਣੇ ਨੇ, ਰਾਤ ਤੱਕ ਟਾਈਮ ਨਹੀਂ ਲਾਉਣਾ। ਇੱਕ ਜਕਾਰਾ ਕਿਹਾ ਸੀ ਤੇ ਆਹੋ ਕਰੋ ਕਿਰਪਾ ਪਿਆਰ ਨਾਲ। ਹੁਣ ਇਹ ਦੋਵੇਂ ਜਾਣੇ ਆ ਰਹੇ ਨੇ ਪਿਤਾ ਜੀ ਦੇ ਦੀਦਾਰ ਕਰਨ ਵਾਸਤੇ ਤੇ ਰਸਤੇ ਵਿੱਚ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀਆਂ ਵਡਿਆਈਆਂ ਕਰਦੇ ਆ ਰਹੇ। ਕੋਈ ਰਸਨਾ ਵਾਂਝੀ ਨਾ ਰਹੇ। ਸਾਰੀ ਸੰਗਤ ਪਿਆਰ 'ਚ ਕਰਿਓ ਵਡਿਆਈਆਂ। ਦੋਵੇਂ ਜਾਣੇ ਗੁਰੂ ਜੀ ਦੀਆਂ ਵਡਿਆਈਆਂ ਕਰਦੇ ਆ ਰਹੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। 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 ਸਭ ਧੰਨ ਕਹੋ ਗੁਰ ਸਤਿਗੁਰੂ, ਸਤਿਗੁਰ ਗੁਰ ਸਤਿਗੁਰ। ਜਿਤ ਮਿਲ ਹਰ ਪੜਦਾ ਕੱਜਿਆ, ਜਿਤ ਮਿਲ ਹਰ ਪੜਦਾ ਕੱਜਿਆ। ਜਿਤ ਮਿਲ ਹਰ ਪਰਦਾ ਕੱਜਿਆ, ਜਿਤ ਮਿਲ ਹਰ ਪਰਦਾ ਕੱਜਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। 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 ਤਿਸ ਗੁਰ ਕੋ ਹਉ ਵਾਦਿਆ, ਜਿਨ ਹਰ ਕੀ ਹਰ ਕਥਾ ਸੁਣਾਈ। ਤਿਸ ਗੁਰ ਕੋ ਸਤ ਬਲਿਹਾਰਣੈ, ਜਿਨ ਹਰ ਸੇਵਾ ਬਣਤ ਬਣਾਈ। ਤਿਸ ਗੁਰ ਕੋ ਸਾਬਾਸ ਹੈ, ਜਿਨ ਹਰ ਸੋਚੀ ਪਾਈ, ਸੋਚੀ ਪਾਈ।
बोलो सोची पाई, बोलो हो सोची पाई, गज के सोची पाई। नारायण नरपत नमस्कार ऐसे गुर को बल बल चाहिए आप मुकत मोहतारे सोची पाई, सोची पाई, ओ सोची पाई, सोची पाई, सोची पाई, सोची पाई। जी भूले मार्ग जिन्हें बताया ऐसा गुरबट भागी पाया सो सिमर मना राम नाम चितारे बस रहे गिरते गुर चरण प्यारे काम क्रोध लोभ मोह मन लीना बंधन काट मुकत गुर कीना दुख सुख करत जन्म फुन मुआ चरण कमल घोर आश्रम दिया अग्न सागर मूटत संसारा नानक पाप पकड़ सतगुर निस्तारा भूले मार्ग जिन्हें बताया ऐसा गुरबट भागी पाया भूले मार्ग जिन्हें बताया ऐसा गुरबट भागी पाया। भूले मार्ग जिन्हें बताया ऐसा गुरबट भागी पाया भूले मार्ग जिन्हें बताया ऐसा गुरबट भागी सोची पाया। पाई सजी पाई सोची बोलो पाई, सजी पाई सोची पाई, सजी पाई सोची पाई। जीत गुर को साबास है जिन हर सोची पाई सो सतगुर प्यारा मेरे नाल है मेरे नाल है मेरे नाल है बोलो सो सतगुर प्यारा मेरे नाल है मेरे नाल है मेरे नाल है ਇੱਥੇ ਉੱਥੇ ਇੱਥੇ ਉੱਥੇ ਬੋਲੋ ਇੱਥੇ ਉੱਥੇ ਗੱਜ ਕੇ ਬੋਲੋ ਇੱਥੇ ਉੱਥੇ ਗੱਜ ਕੇ ਇੱਥੇ ਉੱਥੇ ਉੱਥੇ ਇੱਥੇ ਉੱਥੇ ਉੱਥੇ ਇੱਥੇ ਉੱਥੇ ਉੱਥੇ ਇੱਥੇ ਉੱਥੇ ਉੱਥੇ ਇੱਥੇ ਉੱਥੇ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ ਨਾਨਕ ਗੁਰ ਵਿਟੋਂ ਵਾਰਿਆ ਜਿਨ ਹਰ ਨਾਮ ਦਿਆ मेरे मन की आस पुराई मेरे मन की आस पुराई धन गुरु अर्जन देव साहिब जी धन गुरु अर्जन देव साहिब जी ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਧਨ ਗੁਰੂ ਅਰਜਨ ਦੇਵ ਸਾਹਿਬ ਜੀ ਧਨ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਵਾਹਿਗੁਰੂ ਵਾਹਿ ਤੁਹਾਡੀ ਆਵਾਜ਼ ਵਾਹਿ ਜੋ ਮਗਰ ਤੱਕ ਬੈਠੇ ਸਭ ਜੁੜੋ ਵਾਹਿ ਗੱਜ ਕੇ ਵਾਹਿ ਗੱਜ ਕੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, 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 ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਬੇਸ਼ੱਕ ਗਰਮੀ ਵੀ ਮਹਿਸੂਸ ਹੁੰਦੀ ਹੋਏਗੀ ਤੁਹਾਨੂੰ, ਮੈਨੂੰ ਵੀ ਲੱਗ ਰਹੀ ਹੈ। ਇਨਸਾਨ ਆਪਾਂ ਸਾਰੇ, ਮੈਨੂੰ ਵੀ ਲੱਗ ਰਹੀ, ਤੁਹਾਨੂੰ ਵੀ ਲੱਗ ਰਹੀ ਹੋਏਗੀ। ਪਰ ਮੈਂ ਕੀਰਤਨ ਕਰਦਿਆਂ ਮਨ ਨੂੰ ਪਤਾ ਕਿਵੇਂ ਸਮਝਾਇਆ, ਉਹ ਮਨਾ ਇਹ ਤੇ ਗਰਮੀ ਕੁਝ ਵੀ ਨਹੀਂ, ਧੰਨ ਗੁਰੂ ਅਰਜਨ ਦੇ ਪਾਤਸ਼ਾਹ ਤੇ ਤਤੀਆਂ ਤਵੀਆਂ ਤੇ ਬੈਠੇ ਨੇ। ਸਤਿ ਸ੍ਰੀ ਅਕਾਲ। ਇਹ ਬਾਬਾ ਨੰਦ ਸਿੰਘ ਜੀ ਦਾ ਬਚਨ, ਇਹ ਸੁਣ ਕੇ ਜਕਾਰਾ ਲਾਇਓ ਗੱਜ ਕੇ। ਇਹ ਬਾਬਾ ਨੰਦ ਸਿੰਘ ਜੀ ਦਾ ਬਚਨ ਹੈ। ਕਹਿੰਦੇ ਜਦੋਂ ਗਰਮੀ ਕਿਤੇ ਬਹੁਤ ਹੋਵੇ ਨਾ, ਕਈ ਕਹਿੰਦੇ ਅਸੀਂ ਸੰਗਤ 'ਚ ਨਹੀਂ ਜਾਣਾ, ਗਰਮੀ ਲੱਗਦੀ ਏ, ਤੇ ਬਾਬਾ ਨੰਦ ਸਿੰਘ ਜੀ ਬਚਨ ਕਰਦੇ ਸੀ, ਉਹ ਜਿਹੜੀ ਗਰਮੀ ਤੂੰ ਸੰਗਤ ਵਿੱਚ ਆ ਕੇ ਸਹਾਰ ਲੇਗਾ ਨਾ, ਉਹ ਗੁਰੂ ਰਾਮਦਾਸ ਤੈਨੂੰ ਨਰਕਾਂ ਦੀ ਗਰਮੀ ਤੋਂ ਬਚਾ ਲੈਣਗੇ। ਸਤਿ ਸ੍ਰੀ ਅਕਾਲ। ਹੁਣ ਪੋਜ਼ਿਟਿਵ ਮਾਈਂਡ ਕਰੋ ਆਪਣਾ, ਵੇਖੋ ਬੈਣ ਦਾ ਰਸ ਵੱਜ ਜਾਏਗਾ, ਇੱਕਦਮ ਵੱਜ ਜਾਏਗਾ। ਜੇ ਇਹੋ ਹੀ ਨੈਗੇਟਿਵ ਸੋਚੀ ਜਾਵਾਂਗੇ ਨਾ, ਫਿਰ ਰਸ ਖਤਮ ਹੁੰਦਾ। ਕਈ ਕਹਿੰਦੇ ਜੀ ਸੰਗਤ ਵਿੱਚ ਜਾਣੇ ਧੱਕੇ ਬੜੇ ਪੈਂਦੇ ਨੇ, ਧੱਕੇ। ਬਾਬਾ ਨੰਦ ਸਿੰਘ ਜੀ ਦਾ ਬਚਨ ਹੈ, ਕਹਿੰਦੇ ਜਿਹੜੇ ਧੱਕੇ ਸੰਗਤ ਵਿੱਚ ਆ ਕੇ ਤੈਨੂੰ ਪੈ ਗਏ ਨਾ, ਉਹ ਗੁਰੂ ਰਾਮਦਾਸ ਤੈਨੂੰ ਨਰਕਾਂ ਦੇ ਜਮਦੂਤਾਂ ਦੇ ਧੱਕਿਆਂ ਤੋਂ ਬਚਾ ਲੈਣਗੇ। ਸਤਿ ਸ੍ਰੀ ਅਕਾਲ। ਦੱਸੋ ਹੁਣ ਇਹ ਥੋੜੀ ਬਹੁਤੀ ਗਰਮੀ ਲੱਗਣੀ ਹੁਣ ਚੰਗੀ ਹੈ ਕਿ ਮਾੜੀ ਹੈ? ਚੰਗੀ ਹੈ ਕਿ ਮਾੜੀ? ਦੱਸੋ ਚੰਗੀ ਹੈ ਨਾ। ਜਿਹੜੀ ਗਰਮੀ ਨੇ ਸਾਨੂੰ ਨਰਕਾਂ ਦੀ ਗਰਮੀ ਤੋਂ ਬਚਾ ਲੈਣਾ ਤੇ ਫਿਰ ਆਹ ਤੇ ਚੰਗੀ ਹੋ ਗਈ ਨਾ। ਫਿਰ ਇਹ ਵੀ ਸ਼ੁਕਰਾਨਾ ਕਰਨਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਹੁਣ ਉੱਥੇ ਲਿਆਓ ਬਿਰਤੀਆਂ, ਥੋੜੇ ਜਿਹੇ ਮਿੰਟਾਂ 'ਚ ਮੈਂ ਸਮਾਪਤੀ ਕਰਨ ਲੱਗਾ। ਇਹ ਦੋਵੇਂ ਜਾਣੇ ਆ ਰਹੇ, ਭਾਈ ਪਿਰਾਣਾ ਜੀ ਤੇ ਲੱਖੂ ਧਾੜਵੀ। ਹੁਣ ਲੱਖੂ ਧਾੜਵੀ ਨਹੀਂ ਰਿਹਾ, ਲੱਖੂ ਬਣ ਗਿਆ ਧਾੜਵੀ। ਉਹ ਜਿਹੜਾ ਔਗਣ ਹੈ ਨਾ, ਹੁਣ ਜਿਹੜੀ ਕੁਹਾੜੀ ਉਹ ਛੁੱਟ ਚੁੱਕੀ ਹੈ, ਅੰਦਰ ਤਬਦੀਲ ਹੋ ਗਿਆ। ਜਿਹੜੇ ਮਿਲੇ ਨੇ ਨਾ ਭਾਈ ਪਿਰਾਣਾ ਜੀ, ਜਿਨ੍ਹਾਂ ਦਾ ਮਨ ਜਾਗਿਆ ਪਿਆ, ਜਦੋਂ ਉਹਨਾਂ ਦੀ ਸੰਗਤ ਕੀਤੀ ਇਹਦਾ ਮਨ ਵੀ ਜਾਗ ਪਿਆ। ਰਾਹ ਵਿੱਚ ਦੋਵੇਂ ਜਾਣੇ ਵਡਿਆਈਆਂ ਕਰਦੇ ਆ ਰਹੇ, ਤੇ ਜਦੋਂ ਪਹੁੰਚੇ ਨਾ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਕੋਲ, ਭਾਈ ਪਿਰਾਣਾ ਜੀ ਨੇ ਮੱਥਾ ਟੇਕਿਆ, ਨਮਸਕਾਰ ਕੀਤੀ। ਇਹ ਲੱਖੂ ਨੇ ਵੀ ਕੀਤੀ, ਤੇ ਭਾਈ ਪਿਰਾਣਾ ਜੀ ਨੇ ਸਾਰੀ ਗੱਲ ਦੱਸੀ। ਮਹਾਰਾਜ ਇਦਾਂ ਤੁਹਾਡੀ ਕਿਰਪਾ ਨਾਲ ਜੋ ਤੁਸੀਂ ਵਰ ਦਿੱਤਾ ਸੀ, ਅਸੀਸ ਦਿੱਤੀ ਸੀ, ਉਹਦੇ ਸਦਕਾ ਹੀ ਆ ਡਾਕੇ ਮਾਰਨ ਵਾਲਾ ਅੱਜ ਤੁਹਾਡੀ ਸ਼ਰਨ ਵਿੱਚ ਆ ਗਿਆ। ਸਾਰੀ ਗੱਲ ਦੱਸੀ ਮਹਾਰਾਜ ਨੂੰ। ਤੇ ਉਸ ਵੇਲੇ ਨਾ ਜਦੋਂ ਆਇਆ ਲੱਖੂ, ਮਹਾਰਾਜ ਦੇ ਕੀਤੇ ਦਰਸ਼ਨ, ਤੇ ਸਤਿਗੁਰੂ ਪਤਾ ਕੀ ਕਹਿੰਦੇ? ਕਹਿੰਦੇ ਨਾਮ ਕੀ ਹੈ ਤੇਰਾ? ਕਹਿੰਦਾ ਜੀ ਮੇਰਾ ਨਾਮ ਹੈ ਲੱਖੂ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਮੇਰਾ ਨਾਮ ਹੈ ਲੱਖੂ। ਬਈ ਕਰਦਾ ਕੀ ਹੈ? ਦੱਸ ਤੇ ਦਿੱਤਾ ਉਹਨੇ ਸਾਰਾ ਕੁਝ। ਹੁਣ ਮਹਾਰਾਜ ਚੈੱਕ ਕਰ ਰਹੇ ਇਹਨੂੰ, ਬਈ ਕਰਦਾ ਕੀ ਹੈ? ਉਸੇ ਵੇਲੇ ਸਾਹਿਬ ਦੇ ਚਰਨ ਫੜ ਲਏ। ਕਹਿੰਦਾ ਮਹਾਰਾਜ ਮੇਰੇ ਵਰਗਾ ਪਾਪੀ ਕੋਈ ਨਹੀਂ, ਬੜੇ ਗੁਨਾਹ ਕੀਤੇ ਨੇ ਆਪਣੀ ਜ਼ਿੰਦਗੀ ਦੇ ਵਿੱਚ, ਮੇਰੇ ਵਰਗਾ ਪਾਪੀ ਕੋਈ ਨਹੀਂ। ਤੇ ਆਹ ਵੇਖਿਓ ਮਹਾਰਾਜ ਨੇ ਦੋ ਬਚਨ ਦਿੱਤੇ, ਦੋ। ਜੀਵਨ ਦੇ ਵਿੱਚ ਕੋਈ ਪਾਪ ਤੰਗ ਕਰਨ ਨਾ, ਪਹਿਲੇ ਕੋਈ ਇਹੋ ਜਿਹੇ ਕਰਮ ਹੋਏ ਨੇ, ਆ ਮਿਟਾਉਣ ਦਾ ਤਰੀਕਾ ਗੁਰੂ ਅਰਜਨ ਦੇਵ ਜੀ ਦੱਸਣ ਲੱਗੇ ਨੇ। ਉਹ ਕਹਿੰਦਾ ਮਹਾਰਾਜ ਮੇਰੇ ਵਰਗਾ ਪਾਪੀ ਕੋਈ ਨਹੀਂ। ਹੁਣ ਪਾਪਾਂ ਤੋਂ ਡਰ ਲੱਗਦਾ। ਮਹਾਰਾਜ ਕਹਿੰਦੇ ਦੋ ਬਚਨ ਮੰਨ ਲੈ, ਜਿੰਨੇ ਵੀ ਤੇਰੇ ਕੀਤੇ ਪਾਪ ਨੇ ਗੁਰੂ ਨਾਨਕ ਦੇ ਖਾਤੇ ਵਿੱਚੋਂ ਸਭ ਬਖਸ਼ੇ ਜਾਣਗੇ। ਮਹਾਰਾਜ ਕਿਹੜੇ ਬਚਨ? ਪਹਿਲਾ ਬਚਨ ਮਹਾਰਾਜ ਨੇ ਦਿੱਤਾ, ਕਹਿੰਦੇ ਸੰਗਤ ਦੇ ਝੂਠੇ ਬਰਤਨ ਆਪਣੇ ਹੱਥਾਂ ਨਾਲ ਮਾਂਜਿਆ ਕਰ। ਓਏ
ਹੋਏ 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 ਵੇਖੋ, ਕਈ ਵਾਰੀ ਅਸੀਂ ਸੇਵਾ ਕਰਦੇ ਆ ਝੂਠੇ ਬਰਤਨ ਮਾਂਜਣ ਦੀ, ਇਹ ਛੋਟੀ ਗੱਲ ਨਾ ਸਮਝੋ। ਆ ਜਿਹੜੀਆਂ ਪੁੱਠੀਆਂ ਲੀਕਾਂ ਪਈਆਂ ਨੇ ਨਾ, ਇਹ ਝੂਠੇ ਸੰਗਤ ਦੇ ਬਰਤਨ ਮਾਂਜਣ ਦੇ ਨਾਲ ਪੁੱਠੀਆਂ ਵੀ ਸਿੱਧੀਆਂ ਹੋ ਜਾਂਦੀਆਂ ਨੇ, ਪੁੱਠੀਆਂ ਵੀ ਸਿੱਧੀਆਂ। ਇਹ ਪਹਿਲਾ ਬਚਨ ਦਿੱਤਾ ਮਹਾਰਾਜ, ਕਹਿੰਦੇ ਪਾਪ ਬਖਸ਼ਵਾਉਣ ਦਾ ਪਹਿਲਾ ਤਰੀਕਾ ਸੰਗਤ ਦੇ ਝੂਠੇ ਬਰਤਨ ਮਾਂਜਿਆ ਕਰ। ਤੇ ਦੂਜਾ ਬਚਨ ਕੀਤਾ, ਕਹਿੰਦੇ ਗੁਰੂ ਘਰ ਦੇ ਵਿੱਚ ਰੋਜ਼ ਝਾੜੂ ਦਿਆ ਕਰ। ਦੇਖੋ ਪਿਆਰਿਓ, ਇੱਥੇ ਮੇਰੀ ਇੱਕ ਬੇਨਤੀ ਜੀ, 1 ਮਿੰਟ ਲੈਣਾ ਹੋਰ, ਮੈਂ ਧਿਆਨ ਦੇਣਾ ਇਸ ਗੱਲ ਵੱਲ। ਸਾਨੂੰ ਵੀ ਕਿਤੇ ਸੰਗਤ ਦੇ ਜੋੜੇ ਝਾੜਨ ਦਾ ਮੌਕਾ ਮਿਲੇ, ਸੰਗਤ ਦੇ ਝੂਠੇ ਕੌਲੇ ਮਾਂਜਣ ਦਾ ਮੌਕਾ ਮਿਲੇ, ਝਾੜੂ ਦੇਣ ਦਾ ਸੰਗਤ ਵਿੱਚ ਮੌਕਾ ਮਿਲੇ ਨਾ, ਤੇ ਵਾਹਿਗੁਰੂ ਵਾਹਿਗੁਰੂ ਕਰਦੇ ਆ ਸੇਵਾ ਕਰਿਆ ਕਰੋ, ਮਨ ਮਾਰ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਆ। ਇਹਦੇ ਨਾਲ ਪਤਾ ਕੀ ਹੁੰਦਾ, ਇਹ ਬਾਬਾ ਆਨੰਦ ਸਿੰਘ ਜੀ ਦਾ ਬਚਨ ਹੈ, ਕਹਿੰਦੇ ਜਿਉਂ-ਜਿਉਂ ਤੂੰ ਸੰਗਤ ਦੇ ਜੋੜੇ ਝਾੜਦਾ ਹੈ ਨਾ, ਜੋੜੇ ਤੇ ਜੋੜੇ ਝਾੜਨ ਲੱਗਿਆ ਭਾਵਨਾ ਇਹ ਬਣਾਉਣੀ। ਜੇ ਕਿਸੇ ਬੀਬੀ ਦਾ ਜੋੜਾ ਅੱਛੇ ਆ ਗਿਆ ਨਾ, ਭਾਵਨਾ ਬਣੀ ਹੋਵੇ, ਪਤਾ ਨਹੀਂ ਇਹ ਮਾਤਾ ਸਾਹਿਬ ਕੌਰ ਜੀ ਦਾ ਜੋੜਾ ਹੈ ਕਿ ਮਾਤਾ ਗੁਜਰੀ ਜੀ ਦਾ ਜੋੜਾ ਹੈ। ਬੰਦੇ ਦਾ ਜੋੜਾ ਹੱਥ ਆ ਜੇ, ਇਹ ਨਹੀਂ ਕਿ ਬੰਦੇ ਦਾ ਜੋੜਾ ਹੈ, ਪਤਾ ਨਹੀਂ ਇਹ ਬਾਬਾ ਬੁੱਢਾ ਸਾਹਿਬ ਦਾ ਜੋੜਾ ਹੈ ਕਿ ਬਾਬਾ ਦੀਪ ਸਿੰਘ ਦਾ ਜੋੜਾ ਹੈ। ਬੱਚੇ ਦਾ ਜੋੜਾ ਹੱਥ ਆ ਜੇ, ਤੇਰੀ ਭਾਵਨਾ ਬਣ ਜੇ, ਪਤਾ ਨਹੀਂ ਬਾਬਾ ਜੋਰਾਵਰ ਸਿੰਘ ਦਾ ਜੋੜਾ ਹੈ ਕਿ ਬਾਬਾ ਫਤਿਹ ਸਿੰਘ ਦਾ ਜੋੜਾ ਹੈ। ਤੇ ਇਹ ਮਹਾਂਪੁਰਖਾਂ ਦਾ ਬਚਨ ਹੈ, ਕਹਿੰਦੇ ਜਦੋਂ ਤੂੰ ਸ਼ਰਧਾ ਤੇ ਭਾਵਨਾ ਦੇ ਨਾਲ ਏਦਾਂ ਇੱਕ ਇੱਕ ਜੋੜਾ ਝਾੜੇਗਾ, ਤੂੰ ਜੋੜੇ ਝਾੜੇਗਾ, ਉਹ ਗੁਰੂ ਰਾਮਦਾਸ ਤੇਰੇ ਮਨ ਦੇ ਉੱਤੋਂ ਪਾਪਾਂ ਦੀ ਮੈਲ ਨੂੰ ਝਾੜਨਗੇ। ਬੋਲੇ ਸੋ ਨਿਹਾਲ। ਆ ਇੰਨੀ ਤਾਕਤ ਹੈ ਸੇਵਾ ਵਿੱਚ। ਇਹ ਬੱਧਾ ਚੱਟੀ ਨਹੀਂ, ਇਹ ਸੇਵਾ ਬੱਧਾ ਚੱਟੀ ਨਹੀਂ। ਹੁਣ ਮੈਂ ਕੀਰਤਨ ਕਰ ਰਿਹਾ, ਬੱਧਾ ਚੱਟੀ ਥੋੜੀ ਹੈ, ਇਹ ਤੇ ਸੇਵਾ ਹੈ ਗੁਰੂ ਘਰ ਦੀ, ਇਹ ਤੇ ਸੰਗਤ ਦੀ ਸੇਵਾ ਹੈ। ਜਦੋਂ ਸੇਵਾ ਸਮਝ ਕੇ ਕੀਰਤਨ ਕਰੋਗੇ, ਕਥਾ ਕਰੋਗੇ, ਕੀਰਤਨ ਸੁਣੋਗੇ, ਫਿਰ ਸੇਵਾ ਵਰਗਾ ਮਾਤਮ ਝੋਲੀ 'ਚ ਪਏਗਾ। ਤੇ ਜੇ ਇਹਨੂੰ ਬੱਧਾ ਚੱਟੀ ਸਮਝ ਕੇ ਹਾਜ਼ਰੀ ਭਰੋਗੇ, ਰੂਟੀਨ ਭੁਗਤਾਉਣੀ ਹੈ, ਮਹਾਰਾਜ ਕਹਿਣਗੇ ਅੱਛਾ ਤੂੰ ਬੱਧਾ ਚੱਟੀ ਕਰਨਾ, ਤੇਰੇ ਲੇਖੇ ਲੁਖੇ ਮੈਂ ਨਹੀਂ ਕੋਈ ਬਖਸ਼ਣੇ, ਤੇਰੇ ਅੰਦਰ ਪ੍ਰੇਮ ਤੇ ਹੈ ਹੀ ਕੋਈ ਨਹੀਂ। ਮੈਂ ਤੇ ਤੇਰੇ ਕੋਲੋਂ ਕਦੀ ਮਾਇਆ ਨਹੀਂ ਮੰਗੀ, ਮੈਂ ਤੇਰੇ ਕੋਲੋਂ ਕਦੀ ਹੋਰ ਚੀਜ਼ ਨਹੀਂ ਮੰਗੀ, ਮੈਂ ਤੇ ਪ੍ਰੇਮ ਮੰਗਦਾ, ਤੂੰ ਪ੍ਰੇਮ ਨਹੀਂ ਦੇ ਸਕਦਾ ਮੈਨੂੰ, ਤੇ ਮੈਂ ਤੈਨੂੰ ਹੋਰ ਕੀ ਦੇ ਦਿਆਂ ਜੀ। ਇਹੋ ਹੀ ਸੇਵਾ ਸਮਝ ਕੇ ਜਦੋਂ ਕੋਈ ਅਸੀਂ ਕਰਦੇ ਆ ਨਾ ਕਾਰਜ, ਫਿਰ ਗੁਰੂ ਸਾਹਿਬ ਬਰਕਤਾਂ ਪਾਈ ਜਾਂਦੇ ਨੇ, ਬਰਕਤਾਂ ਮੇਰਾ ਕਰੀ ਜਾਂਦੇ। ਤਾਂ ਖੈਰ ਹੁਣ ਮਹਾਰਾਜ ਨੇ 2 ਬਚਨ ਦਿੱਤੇ, ਨਾਲ ਚਰਨ ਪੌਲ ਦੇ ਕੇ ਇਹਨੂੰ ਸਿੱਖ ਬਣਾਇਆ, ਤੇ ਇਹ ਹੁਣ ਬਣ ਗਿਆ ਭਾਈ ਲੱਖੂ। ਤੇ ਭਾਈ ਪਿਰਾਣਾ ਜੀ ਨੂੰ ਕਹਿੰਦਾ, ਭਾਈ ਪਿਰਾਣਾ ਜੀ ਤੁਸੀਂ ਜਪਜੀ ਸਾਹਿਬ ਦੀ ਬਾਣੀ ਰੋਜ਼ ਪੜ੍ਹਦੇ, ਮੈਨੂੰ ਵੀ ਸਿਖਾ ਦਿਓ। ਤੇ ਭਾਈ ਪਿਰਾਣਾ ਜੀ ਨੇ ਭਾਈ ਲੱਖੂ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਕੰਠ ਕਰਵਾਈ। ਤੇ ਭਾਈ ਲੱਖੂ ਨੇ ਪਿਆਰਿਓ ਰੋਜ਼ ਅੰਮ੍ਰਿਤ ਵੇਲੇ ਉੱਠ ਕੇ 25 ਪਾਠ ਜਪਜੀ ਸਾਹਿਬ ਕਰਨ ਦਾ ਨਿਤਨੇਮ ਬਣਾ ਲਿਆ। ਕੁਝ ਖਾਣ ਤੋਂ ਪਹਿਲੇ 25 ਪਾਠ ਜਪਜੀ ਸਾਹਿਬ ਕਰਨੇ ਹੀ ਕਰਨੇ ਨੇ, ਕਰਨੇ ਹੀ ਕਰਨੇ। ਔਰ ਇੱਕ ਦਿਨ ਇਹੋ ਜੀ ਬਖਸ਼ਿਸ਼ ਵਰਤੀ, ਮਹਾਰਾਜ ਏਡੇ ਪ੍ਰਸੰਨ ਹੋਏ ਤੇ ਮੁਖੋਂ ਬਚਨ ਦੇ ਦਿੱਤਾ, ਉਹ ਲੱਖੂ ਤੂੰ ਹੁਣ ਬਾਣੀ ਨਾਲ ਇੰਨਾ ਰੰਗਿਆ ਗਿਆ, ਜਿਹੜੀ ਡਿਊਟੀ ਭਾਈ ਪਿਰਾਣਾ ਜੀ ਭੁਗਤਾਉਂਦੇ ਨੇ ਨਾ, ਹੁਣ ਤੂੰ ਵੀ ਉਹ ਡਿਊਟੀ ਕਰਿਆ ਕਰ, ਹੋਰ ਟੁੱਟਿਆਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਕਰ। ਹਾਂਜੀ, ਤੇ ਫਿਰ ਇਹ ਉਹੋ ਹੀ ਭਾਈ ਲੱਖੂ ਏ। ਲਾਹੌਰ ਜਦੋਂ ਆਪਣੇ ਨਗਰ ਵਿੱਚ ਸੰਗਤਾਂ ਨੂੰ ਜੋੜਦੇ ਨੇ, ਬੁੱਧੂ ਸ਼ਾਹ ਨੇ ਇੱਕ ਦਿਨ ਲੰਗਰ ਕੀਤਾ, ਆਵਾ ਲਾਇਆ ਸੀਟਾਂ ਦਾ, ਇੱਟਾਂ ਪੱਕੀਆਂ ਨਿਕਲਣ। ਤੇ ਜਦੋਂ ਇਹ ਭਾਈ ਲੱਖੂ ਵੀ ਗਿਆ ਕਿ ਮੈਂ ਵੀ ਪ੍ਰਸ਼ਾਦਾ ਛਕਾਂ, ਉਹਨੇ ਪਾਟੇ ਕੱਪੜੇ ਵੇਖ ਕੇ ਨਾ ਕਰਤੀ, ਨਾ ਵੀ ਤੇਰੇ ਲਈ ਪ੍ਰਸ਼ਾਦਾ ਨਹੀਂ, ਦੂਜੀ ਵਾਰੀ ਤੀਜੀ ਵਾਰੀ ਨਾ। ਤੇ ਭਾਈ ਲੱਖੂ ਨੇ ਨਾ ਮੌਜ ਵਿੱਚ ਫਿਰ ਝੂਮਣਾ ਸ਼ੁਰੂ ਕਰਤਾ। ਤੇ ਝੂਮਦਿਆਂ ਝੂਮਦਿਆਂ ਕਹਿੰਦਾ, ਬੁੱਧੂ ਦਾ ਆਵਾ ਕੱਚਾ, ਬੁੱਧੂ ਦਾ ਆਵਾ ਕੱਚਾ, ਬੁੱਧੂ ਦਾ ਆਵਾ ਕੱਚਾ, ਇਹ ਕਹੀ ਜਾਂਦਾ। ਤੇ ਬੁੱਧੂ ਸ਼ਾਹ ਕਹਿੰਦਾ, ਮੈਨੂੰ ਤੇਰੀ ਪਰਵਾਹ ਨਹੀਂ, ਮੈਨੂੰ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਚਨ ਦਿੱਤਾ, ਤੇਰੀ ਪਰਵਾਹ ਕਿਉਂ ਕਰਾਂ। ਪਰ ਹੋਇਆ ਕਿ ਜਿਸ ਦਿਨ ਇੱਟਾਂ ਖੋਲੀਆਂ, ਆਵਾ ਖੋਲਿਆ, ਇੱਟਾਂ ਕੱਚੀਆਂ, ਮਹਾਰਾਜ ਦੇ ਕੋਲ ਆ ਗਿਆ। ਮਹਾਰਾਜ ਇੱਟਾਂ ਤੇ ਮੇਰੀਆਂ ਕੱਚੀਆਂ, ਤੁਹਾਡਾ ਬਚਨ ਅੱਜ ਪਿੱਛੇ ਪੈ ਗਿਆ। ਮਹਾਰਾਜ ਕਹਿੰਦੇ ਕੋਈ ਗੱਲ ਤੇ ਨਹੀਂ ਬੀਤੀ। ਮਹਾਰਾਜ ਕੁਝ ਹੋਰ ਨਹੀਂ, ਇੱਕ ਪਾਟੇ ਜੇ ਕੱਪੜਿਆਂ 'ਚ ਭਾਈ ਲੱਖੂ ਆਇਆ, ਉਹਨੂੰ ਪ੍ਰਸ਼ਾਦਾ ਛਕਾਉਣ ਤੋਂ ਮੈਂ ਨਾ ਕੀਤੀ, ਉਹ ਝੂਮਦਿਆਂ ਝੂਮਦਿਆਂ ਕਹਿ ਗਿਆ, ਬੁੱਧੂ ਦਾ ਆਵਾ ਕੱਚਾ। ਮਹਾਰਾਜ ਮੈਨੂੰ ਸਮਝ ਨਹੀਂ ਆਈ, ਉਹਦਾ ਬਚਨ ਅੱਗੇ, ਤੁਹਾਡਾ ਪਿੱਛੇ। ਮਹਾਰਾਜ ਕਹਿੰਦੇ ਤੈਨੂੰ ਨਹੀਂ ਪਤਾ ਭਾਈ ਲੱਖੂ ਕੌਣ। ਮਹਾਰਾਜ ਮੈਨੂੰ ਨਹੀਂ ਪਤਾ। ਮਹਾਰਾਜ ਕਹਿੰਦੇ ਉਹ ਸਾਡਾ ਏਡਾ ਪਿਆਰ ਵਾਲਾ ਸਿੱਖ ਏ, ਜਿਹੜਾ ਅੰਮ੍ਰਿਤ ਵੇਲੇ ਉੱਠ ਕੇ
ਕੁਝ ਰਸਨਾ ਨੂੰ ਲਾਉਣ ਤੋਂ ਪਹਿਲਾਂ 25 ਪਾਠ ਜਪਜੀ ਸਾਹਿਬ ਦੇ ਕਰਦਾ ਤੇ ਉਹ ਬੁੱਧੂ ਸ਼ਾਹ ਜਦੋਂ ਕੋਈ ਸਾਡਾ ਏਡਾ ਰੰਗਿਆ ਹੋਇਆ ਕੋਈ ਬਚਨ ਕਰ ਦਿੰਦਾ ਨਾ ਫਿਰ ਉਹਦਾ ਬਚਨ ਅੱਗੇ ਹੋ ਜਾਂਦਾ ਤੇ ਸਾਡਾ ਬਚਨ ਪਿੱਛੇ ਹੋ ਜਾਂਦਾ ਸਤਿ ਸ੍ਰੀ ਅਕਾਲ। महाराज मेरे को गलती हो गई मैं पछाण नहीं सकिया पर हुण मेरा एडा नुकसान महाराज कहते तेरे नाल बचन करदे आ मौसम कुछ इहो जिहा बनेगा तेरियां कच्चियां भी पक्के भाव विक जाणगियां पर रहणगियां कच्चियां ही आखो वाहिगुरू जी कच्चियां विक पक्के भाव जाणगियां पर रहणगियां कच्चियां क्योंकि एक नाम जपण वाले ने बचन देता लखू किथे धाड़वी लोकां नूं लुੱਟਣ वाला किथे ओदा बचन अगे ते गुरु जी दा बचन पिछे हो रहा आ जे चंगी संगत दी ताकत आ जे जिन्हां दा मन जागिया जदों उन्हां दी संगत विच बहिने आ ना ओ संग दी ताकत आ जे जेड़े जुड़े होए ने उन्हां दे कोल बैठण दी ताकत जदों उन्हां दे कोल बहिने आ फिर साडा मन भी तब्दील हो जांदा है बस आही अरदासां रोज करया करो सही प्यारे मेल जिन्ना मिलिया तेरा नाम चित आवे गुरु कृपा करे आओ कीर्तन दी समाप्ति कीर्तन दी समाप्ति आपां करनी है भुल चुक दी तुसी क्षमा कर देना कीर्तन भेट जिन्नी तुसी माया दित्ती जां देंदे अपनियां अखां नाल ला के वेखो संगत वालों मैनू कल रात दे हुक्म हो रहे ने जे तुसी ना फड़दे मां असां रुल जाना सी ये मेरा लिखिया होया धार्मिक गीत है ਇਹ ਮੇਰੀ ਬੇਨਤੀ ਤੁਸੀਂ YouTube ਤੇ ਸੁਣ ਲੈਣਾ ਆਖੋ ਵਾਹਿਗੁਰੂ ਜੀ ਇਹ YouTube ਤੇ ਸੁਣ ਲੈਣਾ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜਿੰਨੀ ਕੀਰਤਨ ਭੇਟ ਤੁਸੀਂ ਮਾਇਆ ਦਿੱਤੀ ਜਾਂ ਦਿੰਦੇ ਹੋ ਆ ਕੇ ਆਪਣੀਆਂ ਅੱਖਾਂ ਨਾਲ ਵੇਖੋ ਬਹੁਤ ਸਾਰੀ ਸੰਗਤ ਗਈ ਅੰਮ੍ਰਿਤਸਰ ਸਾਹਿਬ ਜੋ ਰਾਮ ਤੀਰਥ ਰੋਡ ਤੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਭਾਈ ਸਾਹਿਬ ਜੀ ਦੀਆਂ ਸੀਸਾਂ ਨਾਲ ਬਣਿਆ ਉਸ ਜਗ੍ਹਾ ਤੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ CBSE ਸਕੂਲ ਪਲੇ ਪੈਨ ਤੋਂ 10ਵੀਂ ਤੱਕ ਦੋਵੇਂ ਤਰ੍ਹਾਂ ਦੀ ਪੜ੍ਹਾਈ ਦੁਨਿਆਵੀ ਪੜ੍ਹਾਈ ਵੀ ਤੇ ਗੁਰਮਤਿ ਦੀ ਪੜ੍ਹਾਈ ਦੁਨਿਆਵੀ ਪੜ੍ਹਾਈ ਇਹੋ ਜੀ ਕਿ ਛੋਟੇ ਤੋਂ ਛੋਟੇ ਬੱਚੇ ਇੰਗਲਿਸ਼ ਬੋਲਣ ਤੇ ਪਰਮਾਰਥ ਦੀ ਪੜ੍ਹਾਈ ਇਹੋ ਜੀ ਛੋਟੇ ਛੋਟੇ ਬੱਚੇ ਅਰਦਾਸ ਕਰਦੇ ਕਦੀ ਆ ਕੇ ਵੇਖੋ ਮਨ ਦੀ ਰੀਝ ਉਸ ਸਕੂਲ ਵਿੱਚ ਪੜਨ ਵਾਲੇ ਬੱਚੇ ਡਾਕਟਰ ਨਾ ਬਣਨ ਗੁਰਮੁਖ ਡਾਕਟਰ ਬਣਨ ਇੰਜੀਨੀਅਰ ਨਾ ਬਣਨ ਗੁਰਮੁਖ ਇੰਜੀਨੀਅਰ ਬਣਨ ਆਖੋ ਵਾਹਿਗੁਰੂ ਜੀ ਇਹ ਤੁਹਾਡੀ ਮਾਇਆ ਇਹਨਾਂ ਕਾਰਜਾਂ ਲਈ ਤੇ ਨਾਲ ਉੱਥੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਫ੍ਰੀ ਜਿਹੜੇ ਇਲਾਜ ਬਾਹਰ ਬੜੇ ਬੜੇ ਮਹਿੰਗੇ ਉੱਥੇ ਲਾਗਤ ਮੁੱਲ ਨਾਲ ਹੁੰਦੇ ਨੇ ਜਿਹੜੀ ਦਵਾਈ 100 ਦੀ ਮਿਲਦੀ ਬਾਜ਼ਾਰੋਂ ਇੱਥੇ 30 ਦੀ ਦਿੱਤੀ ਜਾਂਦੀ ਮਹਾਰਾਜ ਜੀ ਦੀ ਮਿਹਰ ਨਾਲ ਕਦੀ ਆ ਕੇ ਤੱਕੋ ਔਰ ਇਸੇ ਜਗ੍ਹਾ ਦੇ ਉੱਤੇ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ ਹੈ ਆ ਕੇ ਵੇਖੋ ਆਪਣੀਆਂ ਅੱਖਾਂ ਨਾਲ ਬਹੁਤ ਸੰਗਤ ਗਈ ਹੈ ਜਿਹੜੇ ਨਹੀਂ ਗਏ ਜ਼ਰੂਰ ਆਓ ਚਰਨ ਪਾਓ और बाबा दीप सिंह जी गुरमत ज्ञान संगीत अकैडमी 2 सालों का लड़कियां का कोर्स है गुरमत का कीर्तन की सिखलाई तबले की सिखलाई नाल गुरबाणी की संथ्या अमृत वेले की संभाल संध्या के समय की संभाल ये सब कुछ उत्थे सेवावां चल रही ने ते नाल प्यारे उत्थे गुरु बाबा नानक जी की रसोई 2000 तो वध प्रेमी रोज लंगर छकते हैं गुरु बाबा नानक जी की चलती फिरदी रसोई ਵੱਖ-ਵੱਖ ਥਾਵਾਂ ਤੇ ਉਹ ਗੱਡੀ ਰਾਹੀਂ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ ਔਰ ਤੁਹਾਨੂੰ ਦੱਸਦਿਆਂ ਮੈਂ ਖੁਸ਼ੀ ਮਹਿਸੂਸ ਕਰਦਾ ਬਿਲਕੁਲ ਨਾਲ ਪਿਤਾ ਜੀ ਨੇ ਜਗ੍ਹਾ ਦਿੱਤੀ ਜਿੱਥੇ ਜੀ ਦਇਆ ਪ੍ਰਵਾਨ ਪਾਰਕ ਪੰਛੀਆਂ ਨੂੰ ਦਾਣਾ ਪਾਉਣਾ ਖਾਣਾ ਪਾਉਣਾ ਔਰ ਬਿਮਾਰ ਪੰਛੀਆਂ ਦੇ ਇਲਾਜ ਲਈ ਪਹਿਲਾ ਹਸਪਤਾਲ ਬਣਨਾ ਹੈ ਪੰਜਾਬ ਵਿੱਚ ਉੱਥੇ ਹੀ ਸਰਾਂ ਵੀ ਨਾਲ ਪਿਆਰਿਓ ਗੁਰਦੁਆਰਾ ਸਾਹਿਬ ਅਜੇ ਇਹ ਦੂਜਾ ਯੂਨਿਟ ਸੇਵਾਵਾਂ ਪ੍ਰਾਰੰਭ ਹੋ ਰਹੀਆਂ ਬਾਪੂ ਜੀ ਨੇ ਤੀਜਾ ਯੂਨਿਟ ਦੇ ਦਿੱਤਾ ਹੈ जो अड्डा गोपालपुरा जम्मू पठानकोट हाईवे रोड के उत्ते वेरके तो 3 किलोमीटर मेन रोड के उत्ते जिथे स्कूल हस्पताल 2 चीज़ों मुख रख के चलना है एजुकेशन और हैल्थ नूं 2 चीज़ां माया पक्षों सस्तियां कर दो पर हुण टॉप क्लास तुहानूं अगे वधण तो फिर कोई रोक नहीं सकता वो नवीं जगह की रजिस्ट्री होनी है 2500 रुपया 1 गज की सेवा 1-1 2-2 5-5 गज की सेवा भी करनी और पक्के महीनावारी डोनर बन जाओ सारे नंबर टीवी स्क्रीन ते रोज चलते हैं PTC सिमरन ते रोजाना 3 ਤੋਂ 4 दोपहरी 10 ਤੋਂ 11 रातें वो नंबरां नूं
ਆਪਣੇ ਕੋਲ ਨੋਟ ਕਰਕੇ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਟਰਸਟ ਨੂੰ ਭੇਜਣੀ 113 ਯੂਨਿਟਾਂ ਦੀ ਮੈਂ ਰੋਜ਼ ਗੱਲ ਕਰਦਾ, ਡਬਲ ਟ੍ਰਿਪਲ ਕੰਮ ਹੋ ਜਾਏਗਾ ਜਦੋਂ ਤੁਸੀਂ ਸਾਥ ਦਿਓਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੋਢੇ ਨਾਲ ਮੋਢਾ ਜੋੜ ਕੇ ਸਾਰੇ ਸਾਥ ਦਿਓ। ਬਾਕੀ ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਉਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਰੋਜ਼ ਤੁਹਾਨੂੰ ਜੋੜਨ ਵਾਸਤੇ ਨਵੇਂ ਕਲਿੱਪ ਉਹਦੇ ਉੱਤੇ ਪਾ ਰਹੇ। ਜਸਪਾਲ ਸਿੰਘ ਜੀ, ਇਹਨਾਂ ਦੇ ਸਾਰਾ ਜੋ ਬੇਟੇ, ਇਹਨਾਂ ਦਾ ਸਾਰਾ ਪਰਿਵਾਰ ਜਿਹੜੇ ਵਿਚੋਲੇ ਬਣੇ ਤੁਹਾਡੇ ਦਰਸ਼ਨ ਕਰਾਉਣ ਵਿੱਚ, ਸਤਿਗੁਰੂ ਇਹਨਾਂ ਨੂੰ ਬਰਕਤਾਂ ਪਾਉਣ, ਚੜ੍ਹਦੀਆਂ ਕਲਾਂ ਬਖਸ਼ਣ। ਇੱਥੋਂ ਦੀ ਕਮੇਟੀ ਦਾ ਧੰਨਵਾਦ, ਪਿਆਰ ਵਾਲੇ ਪ੍ਰਬੰਧਕਾਂ ਦਾ, ਗੁਰੂ ਦੇ ਵਜ਼ੀਰਾਂ ਦਾ, ਸਭ ਦਾ ਧੰਨਵਾਦ। ਗੁਰੂ ਸਭ ਨੂੰ ਜੋੜੀ ਰੱਖੇ। ਆਓ ਜਿੱਥੋਂ ਸ਼ੁਰੂ ਹੋਏ ਸਾਂ ਇੱਕ ਵਾਰੀ ਪੜ੍ਹ ਲਓ, ਉਸ ਤੋਂ ਬਾਅਦ ਜਿਵੇਂ ਸੰਗਤ ਇਸ਼ਾਰਾ ਕਰੇਗੀ ਉਸ ਹਿਸਾਬ ਨਾਲ ਫਿਰ ਅਗਾਂਹ ਪ੍ਰੋਗਰਾਮ ਚੱਲੇਗਾ। ਸਾਰੇ ਪਿਆਰ 'ਚ ਕਰਿਓ ਜੀ ਕਿਰਪਾ। ਰਾਮਦਾਸ ਗੁਰੂ ਜਗ ਤਾਰਨ ਕਾ, ਰਾਮਦਾਸ ਗੁਰੂ ਜਗ ਤਾਰਨ ਕਾ, ਰਾਮਦਾਸ ਗੁਰੂ ਜਗ ਤਾਰਨ ਕਾ, ਰਾਮਦਾਸ ਗੁਰੂ ਜਗ ਤਾਰਨ ਕਾ। ਗੁਰ ਜੋਤ ਅਰਜਨ ਮਾਹੇ ਤਰੀ, ਰਾਮਦਾਸ ਗੁਰੂ ਜਗ ਤਾਰਨ ਕਾ, ਰਾਮਦਾਸ ਗੁਰੂ ਜਗ ਤਾਰਨ ਕਾ, ਰਾਮਦਾਸ ਗੁਰੂ ਜਗ ਤਾਰਨ ਕਾ, ਰਾਮਦਾਸ ਗੁਰੂ ਜਗ ਤਾਰਨ ਕਾ। ਵਾਹਿਗੁਰੂ ਵਾਹਿ ਸਾਰੇ ਵਾਹਿਗੁਰੂ 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 ਵਾਹਿਗੁਰੂ। ਗੱਜ ਕੇ ਵਾਹਿਗੁਰੂ 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 ਵਾਹਿਗੁਰੂ। ਗੱਜ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਰਾਮਦਾਸ ਗੁਰੂ ਜਗ ਤਾਰਨ ਕਾ, ਰਾਮਦਾਸ ਗੁਰੂ ਜਗ ਤਾਰਨ ਕਾ, ਰਾਮਦਾਸ ਗੁਰੂ ਜਗ ਤਾਰਨ ਕਾ, ਰਾਮਦਾਸ ਗੁਰੂ ਜਗ ਤਾਰਨ ਕਾ। ਗੁਰੂ ਕਿਰਪਾ ਕਰੇ ਇਤਨੀ ਕੁ ਸੇਵਾ ਪ੍ਰਵਾਨ। ਬੜੇ ਪਿਆਰ ਨਾਲ ਅਗਲਾ ਪ੍ਰੋਗਰਾਮ ਸਰਵਣ ਕਰੋ। ਕੋਟਾਨ ਕੋਟ ਸ਼ੁਕਰਾਨਾ ਪਿਤਾ ਜੀ ਦਾ, ਜਿਨ੍ਹਾਂ ਨੇ ਤਰਸ ਕਰਕੇ ਤੁਹਾਡੇ ਦੀਦਾਰ ਕਰਵਾਏ। ਪ੍ਰਬੰਧਕਾਂ ਦਾ ਧੰਨਵਾਦ, ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਦੂਰੋਂ ਨੇੜਿਓਂ ਆ ਕੇ ਸਾਨੂੰ ਅਸੀਸਾਂ ਦਿੱਤੀਆਂ ਨੇ। ਤੁਹਾਡੇ ਸਾਰਿਆਂ ਦੇ ਚਰਨਾਂ ਦੇ ਉੱਤੇ ਮੈਂ ਮੱਥਾ ਟੇਕ ਰਿਹਾ। ਸਾਡਾ ਟੇਕਿਆ ਹੋਇਆ ਮੱਥਾ ਪ੍ਰਵਾਨ ਕਰਨਾ ਜੀ। ਪਿਆਰ ਸਹਿ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਇਆ ਕਰੋ। ਆਪਣੀਆਂ ਅੱਖਾਂ ਨਾਲ ਆ ਕੇ ਵੇਖੋ, ਤੁਹਾਡਾ ਦਿੱਤਾ ਹੋਇਆ ਕਿਣਕਾ ਕਿਣਕਾ, ਤੁਹਾਡਾ ਦਿੱਤਾ ਹੋਇਆ ਦਸਵੰਧ ਲੱਗ ਕਿੱਥੇ ਕਿੱਥੇ ਰਿਹਾ। ਮੈਨੂੰ ਪੱਕਾ ਵਿਸ਼ਵਾਸ ਹੈ ਜਦੋਂ ਆਓਗੇ ਨਾ ਰਾਮ ਤੀਰਥ ਰੋਡ ਤੇ, ਜੋ ਤੁਹਾਡਾ ਦਾਤਾ ਬੰਦੀ ਛੋੜ ਪਬਲਿਕ ਸਕੂਲ ਬਣਿਆ, ਜਦੋਂ ਆ ਕੇ ਤੱਕੋਗੇ ਉਸ ਸਕੂਲ ਵਿੱਚ ਗ੍ਰੰਥੀ ਸਿੰਘਾਂ ਦੇ ਬੱਚੇ, ਵਿਧਵਾ ਬੀਬੀਆਂ ਦੇ ਬੱਚੇ, ਔਰ ਜਿਨ੍ਹਾਂ ਦੀਆਂ 3 ਬੇਟੀਆਂ ਨੇ, ਉਹਨਾਂ ਨੂੰ ਬਿਲਕੁਲ ਫ੍ਰੀ ਸਿੱਖਿਆ ਦਿੱਤੀ ਜਾ ਰਹੀ। ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ, ਤੁਹਾਨੂੰ ਸਕੂਨ ਮਿਲੇਗਾ। ਸ਼ੁਕਰ ਹੈ ਦਾਤਿਆ, ਉਹ ਬੱਚਿਆਂ ਦੀ ਪੜ੍ਹਾਈ ਦੇ ਲਈ ਸਾਡਾ ਦਸਵੰਧ ਲੱਗ ਰਿਹਾ, ਜਿਨ੍ਹਾਂ ਦੇ ਘਰ ਰੋਜ਼ੀ ਰੋਟੀ ਦਾ ਇੰਨਾ ਲੰਬਾ ਚੌੜਾ ਸਾਧਨ ਨਹੀਂ, ਔਰ ਮਨ ਦੀ ਇੰਨੀ ਰੀਝ ਇਸ ਸਕੂਲ ਦੇ ਵਿੱਚ ਜਿੱਥੇ ਬੱਚੇ ਦੁਨਿਆਵੀ ਪੜ੍ਹਾਈ ਕਰਨ ਨਾ, ਆ ਕੇ ਕਦੀ ਤੱਕਿਓ। ਛੋਟੇ ਛੋਟੇ ਬੱਚੇ, ਪਲੇ ਪੈਨ ਦੇ ਬੱਚੇ ਵੀ ਅਰਦਾਸ ਕਰਦੇ ਨੇ। ਛੋਟੇ ਛੋਟੇ ਬੱਚੇ ਆਪਣੀ ਉਮਰ ਦੇ ਮੁਤਾਬਕ ਉਹਨਾਂ ਨੂੰ ਸਿਲੇਬਸ ਦਿੱਤਾ ਗਿਆ। ਬਕਾਇਦਾ ਸਾਡੀਆਂ ਜੋ ਸਿਲੇਬਸ ਦੀਆਂ ਧਾਰਮਿਕ ਪੁਸਤਕਾਂ ਲਗਾਈਆਂ ਗਈਆਂ ਨੇ, ਔਰ ਮਨ ਦੀ ਰੀਝ ਜਿੱਥੇ ਇਸ ਸਕੂਲ ਵਿੱਚ ਪੜ੍ਹ ਰਿਹਾ ਵਿਦਿਆਰਥੀ, 10ਵੀਂ ਕਲਾਸ ਦਾ ਵਿਦਿਆਰਥੀ ਅਮਰੀਕਾ ਦੀ ਅੰਬੈਸੀ ਦੇ ਵਿੱਚ ਇੰਗਲਿਸ਼ ਦੇ ਵਿੱਚ ਇੰਟਰਵਿਊ ਦੇਵੇ, ਉੱਥੇ ਮਨ ਦੀ ਭਾਵਨਾ ਹੈ 10ਵੀਂ ਕਲਾਸ ਦਾ ਜਿਹੜਾ ਵਿਦਿਆਰਥੀ, ਉਹਨੂੰ ਅੰਮ੍ਰਿਤ ਵੇਲੇ ਦੀਆਂ 5 ਬਾਣੀਆਂ, ਰਹਿਰਾਸ ਸਾਹਿਬ ਜੀ ਦੀ ਬਾਣੀ,
ਕੀਰਤਨ ਸੋਹਿਲੇ ਦੀ ਬਾਣੀ, ਇਹ ਸਾਰੀਆਂ ਬਾਣੀਆਂ ਉਹਨਾਂ ਨੂੰ ਕੰਠ ਹੋ ਜਾਣ। ਆ ਕੇ ਕਦੀ ਤੱਕੋ, ਮਨ ਨੂੰ ਬੜੀ ਸ਼ਾਂਤੀ ਮਿਲੇਗੀ। ਆ ਕੇ ਵੇਖੋ, ਜਦੋਂ ਤੁਸੀਂ ਆ ਕੇ ਤੱਕੋਗੇ ਨਾ, ਮੈਨੂੰ ਵਿਸ਼ਵਾਸ ਹੈ ਤੁਹਾਨੂੰ ਇੰਨੀ ਸ਼ਾਂਤੀ ਮਿਲੇਗੀ, ਤੁਸੀਂ ਅਰਦਾਸ ਕਰੋਗੇ ਕਿ ਦਾਤਿਆ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਇਹ ਤੂੰ ਸਾਡਾ ਦਿੱਤਾ ਹੋਇਆ ਦਸਵੰਧ ਸਹੀ ਟਿਕਾਣੇ ਤੇ ਲਵਾ ਰਿਹਾ। ਇਸੇ ਜਗ੍ਹਾ ਦੇ ਉੱਤੇ ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਬਣਿਆ, ਜਿਸ ਹਸਪਤਾਲ ਦੇ ਵਿੱਚ 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਜਿਹੜੀ ਦਵਾਈ ਮੰਨ ਲਓ ਬਾਜ਼ਾਰੋਂ 100 ਦੀ ਮਿਲਣੀ, ਇੱਥੇ 30 ਦੀ ਦਿੱਤੀ ਜਾਂਦੀ। ਡਿਜੀਟਲ ਐਕਸਰੇ 113 ਰੁਪਏ 'ਚ। ਨਾਲ ਪਿਆਰਿਓ, ਲੈਬੋਰਟਰੀ ਦੇ ਜਿੰਨੇ ਟੈਸਟ ਨੇ ਉਹ ਲਾਗਤ ਮੁੱਲ ਨਾਲ ਹੁੰਦੇ ਨੇ, ਤੇ ਜਿਹੜਾ ਆਪਣੇ ਮੂੰਹੋਂ ਕਹਿ ਦੇਵੇ ਮੈਂ ਦੇ ਨਹੀਂ ਸਕਦਾ, ਉਹਦੇ ਲਈ ਇੱਥੇ ਇਲਾਜ ਬਿਲਕੁਲ ਫ੍ਰੀ ਹੈ। ਜਦੋਂ ਤੁਸੀਂ ਆਓਗੇ ਤੁਹਾਡੇ ਅੰਦਰੋਂ ਸ਼ੁਕਰਾਨਾ ਨਿਕਲੇਗਾ, ਦਾਤਿਆ ਸ਼ੁਕਰ ਹੈ ਸਾਡਾ ਦਸਵੰਧ ਲੋੜਵੰਦਾਂ ਦੀਆਂ ਦਵਾਈਆਂ ਦੇ ਉੱਤੇ ਲੱਗ ਰਿਹਾ। ਆ ਕੇ ਤੱਕੋ ਇੱਥੇ ਕਿਵੇਂ ਹਰ ਮਹੀਨੇ ਦੀ 26 ਤਰੀਕ ਨੂੰ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਕੀਤੀ ਜਾ ਰਹੀ। ਉਹ ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਦੇ ਉੱਤੇ ਪਤੀ ਦਾ ਸਾਇਆ ਨਹੀਂ, ਔਰ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਤੁਹਾਡੀ ਮਾਇਆ ਦੇ ਨਾਲ ਰੋਟੀ ਬਣਦੀ ਏ, ਦਾਲ ਬਣਦੀ ਏ, ਚਾਵਲ ਬਣਦੇ ਨੇ, ਉਹ ਬਰਕਤਾਂ ਤੁਹਾਨੂੰ ਪੈਂਦੀਆਂ। ਇਸੇ ਜਗ੍ਹਾ ਦੇ ਉੱਤੇ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ 2000 ਤੋਂ ਵੀ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ ਨੇ। ਅੰਨ ਦਾਨ ਦੇ ਵਿੱਚ ਵੀ ਤੁਹਾਡੀ ਇਹ ਮਾਇਆ ਵਰਤੀ ਜਾਂਦੀ ਹੈ। ਔਰ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ, ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਹ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸੇ ਜਗ੍ਹਾ ਦੇ ਉੱਤੇ ਸਾਡੇ ਪੰਥ ਦਾ ਪ੍ਰਚਾਰ ਹੋਰ ਵਧੇ, ਪੰਥ ਦਾ ਪ੍ਰਚਾਰ ਪ੍ਰਸਾਰ ਹੋਰ ਵਧੇ, ਗੁਰਮਤਿ ਦਾ ਪ੍ਰਸਾਰ ਹੋਰ ਵਧੇ। ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਬਣਾਈ ਗਈ। 2 ਸਾਲਾਂ ਦਾ ਲੜਕਿਆਂ ਦਾ ਕੋਰਸ ਹੈ, ਜਿਸ ਕੋਰਸ ਦੇ ਵਿੱਚ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ ਔਰ ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਜਿੱਥੇ ਗੁਰਮਤਿ ਦੀ ਪੜ੍ਹਾਈ ਕਰਵਾਈ ਜਾ ਰਹੀ ਇਸ ਅਕੈਡਮੀ ਦੇ ਵਿੱਚ, ਉੱਥੇ ਬੱਚਿਆਂ ਦੀ ਸਿਹਤ ਵੱਲ ਰਵੇ, ਜਿਮ ਦਾ ਪ੍ਰਬੰਧ ਵੀ, ਘੋੜਸਵਾਰੀ ਦਾ ਪ੍ਰਬੰਧ ਵੀ, ਇਹ ਸਾਰਾ ਕੁਝ ਬਿਲਕੁਲ ਨਿਸ਼ਕਾਮ ਇੱਥੇ ਮੁਹੱਈਆ ਕਰਵਾਇਆ ਗਿਆ। ਕਦੀ ਆ ਕੇ ਆਪਣੀਆਂ ਅੱਖਾਂ ਨਾਲ ਤੱਕੋ ਔਰ ਸ਼ੁਕਰਾਨਾ ਨਿਕਲੇਗਾ, ਦਾਤਿਆ ਸਾਡੇ ਦਿੱਤੇ ਹੋਏ ਦਸਵੰਧ ਦੇ ਨਾਲ ਕਿਵੇਂ ਇਹ ਬੱਚੇ ਗੁਰਮਤਿ ਦੀ ਪੜ੍ਹਾਈ, ਗੁਰਮਤਿ ਦੀ ਸਿੱਖਿਆ ਲੈ ਰਹੇ ਨੇ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਚਾਰਕ ਬਣਨਾ ਹੈ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰਨਾਂ ਨੂੰ ਜੋੜਨ ਦਾ ਕੰਮ ਕਰਨਾ ਹੈ। ਇਹ ਤੁਹਾਡੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ ਹੈ। ਔਰ ਮੈਨੂੰ ਬੜੀ ਇਹ ਦੱਸਦਿਆਂ ਹੋਇਆਂ ਖੁਸ਼ੀ ਮਹਿਸੂਸ ਹੋ ਰਹੀ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 2 ਸਤਿਗੁਰਾਂ ਨੇ ਦਿੱਤਾ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਪੰਛੀਆਂ ਦੇ ਇਲਾਜ ਦਾ ਪ੍ਰਬੰਧ, ਉਹ ਹਸਪਤਾਲ ਬਣਨਾ ਹੈ। ਜੀ ਦਇਆ ਪ੍ਰਵਾਨ ਪਾਰਕ। ਇਸੇ ਜਗ੍ਹਾ ਦੇ ਉੱਤੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਸਰਾਂ ਦਾ ਪ੍ਰਬੰਧ। ਮਨ ਦੀ ਬੜੀ ਰੀਝ ਹੈ ਕਿ ਤੁਸੀਂ ਜਦੋਂ ਵੀ ਆਓ 5 ਦਿਨ ਰਹੋ, 10 ਦਿਨ ਰਹੋ, ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣੋ, ਭਗਤੀ ਕਰੋ, ਬੰਦਗੀ ਕਰੋ। ਇੱਥੇ ਗੱਡੀਆਂ ਲਾ ਦਿੱਤੀਆਂ ਜਾਣ ਜੋ ਤੁਹਾਨੂੰ ਦਰਬਾਰ ਸਾਹਿਬ ਵੀ ਦਰਸ਼ਨ ਕਰਾ ਕੇ ਲਿਆਇਆ ਕਰਨ, ਫਿਰ ਉੱਥੋਂ ਵਾਪਸ ਲੈ ਆਇਆ ਕਰਨ। 10-15 ਦਿਨ ਰੁਕੋ, 20 ਦਿਨ ਰੁਕੋ, ਜੋ ਤੁਹਾਡਾ ਦਿਲ ਕਰਦਾ ਹੈ। ਇੱਥੇ ਆ ਕੇ ਤੁਸੀਂ ਹੱਥੀਂ ਸੇਵਾ ਵੀ ਕਰੋ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਸਰਾਂ ਬਣਾਈ ਜਾ ਰਹੀ ਉੱਥੇ, ਔਰ ਗੁਰਦੁਆਰਾ ਸਾਹਿਬ ਵੀ। ਅਜੇ ਇਹ ਸੇਵਾਵਾਂ ਪ੍ਰਾਰੰਭਤਾ ਦੇ ਵੱਲ ਨੇ, ਔਰ ਮੈਂ ਇਹ ਦੱਸਦਿਆਂ ਖੁਸ਼ੀ ਮਹਿਸੂਸ ਕਰ ਰਹੇ ਹਾਂ 27 ਅਕਤੂਬਰ ਨੂੰ ਯਤਨ ਕਰ ਰਹੇ ਇਹ ਜੀ ਦਇਆ ਪ੍ਰਵਾਨ ਪਾਰਕ ਦਾ ਮਹੂਰਤ ਕਰ ਦਈ ਹੈ। ਔਰ ਅਜੇ ਇਹ ਸੇਵਾਵਾਂ ਪਿਤਾ ਜੀ ਦੀ ਮਿਹਰ ਦੇ ਨਾਲ ਪ੍ਰਾਰੰਭਤਾ ਦੇ ਵੱਲ ਨੇ, ਤੇ ਸਤਿਗੁਰਾਂ ਨੇ ਕਿਰਪਾ ਕੀਤੀ। ਅੱਡਾ ਗੋਪਾਲਪੁਰਾ ਬਟਾਲਾ ਰੋਡ, ਮੇਨ ਰੋਡ ਦੇ ਉੱਤੇ ਹੀ ਜੋ ਨਵੀਂ ਜਗ੍ਹਾ ਬਖਸ਼ਿਸ਼ ਕੀਤੀ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 3, ਜਿਸ ਜਗ੍ਹਾ ਤੇ ਸਕੂਲ ਬਣਨਾ ਹੈ, ਹਸਪਤਾਲ ਬਣਨਾ ਹੈ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਤੇ ਹੋਰ ਬੇਅੰਤ ਕਾਰਜ। 2 ਚੀਜ਼ਾਂ ਨੂੰ ਵੈਸੇ ਲੈ ਕੇ ਮੁੱਖ ਤੌਰ ਦੇ ਉੱਤੇ ਚੱਲ ਰਹੇ ਆ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਦੋਵੇਂ ਚੀਜ਼ਾਂ ਮਾਇਆ ਪੱਖੋਂ ਸਸਤੀਆਂ ਕਰ ਦਿਓ, ਪਰ ਹੋਣ ਟੌਪ ਕਲਾਸ, ਫਿਰ ਸਾਨੂੰ ਅਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਮੇਰੀ ਬੇਨਤੀ ਹੈ ਪਿਆਰਿਓ, ਆਪ ਜੀ ਇਹ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਇਓ।
2500 ਰੁਪਈਆ ਇੱਕ ਗਜ ਦੀ ਸੇਵਾ ਰੱਖੀ ਹੋਈ ਨਵੀਂ ਜਗ੍ਹਾ ਦੀ, ਕਿਉਂਕਿ ਦਸੰਬਰ ਦੇ ਮਹੀਨੇ ਉਹਦੀ ਰਜਿਸਟਰੀ ਹੈ। 2500 ਰੁਪਏ ਇੱਕ ਗਜ ਦੀ ਸੇਵਾ ਰੱਖੀ ਹੈ। ਇੱਕ ਇੱਕ 2 2 5 5 ਗਜ ਦੀ ਸੇਵਾ ਤੁਸੀਂ ਸਾਰਿਆਂ ਨੇ ਤੇ ਕਰਨੀ, ਹੋਰਨਾਂ ਨੂੰ ਵੀ ਜਰੂਰ ਪ੍ਰੇਰਨਾ ਕਰਿਓ ਔਰ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਹਰ ਮਹੀਨੇ ਟਰਸਟ ਨੂੰ ਭੇਜਣੀ। ਸਾਰੇ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਆ ਰਹੇ ਨੇ। ਜਿਹੜੇ ਅਕਾਊਂਟਾਂ ਦੇ ਵਿੱਚ ਤੁਸੀਂ ਸੇਵਾ ਪਾਉਣੀ ਹੈ, ਟਰਸਟ ਦੇ ਅਕਾਊਂਟ ਵੀ ਤੁਹਾਡੇ ਟੀਵੀ ਸਕਰੀਨ ਤੇ ਆ ਰਹੇ ਨੇ, ਸਕਰੀਨਸ਼ਾਟ ਲੈ ਲਓ। ਤੇ ਇਹ ਮੇਰੀ ਬੇਨਤੀ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਅਸੀਂ ਭੇਜਣੀ ਹੀ ਭੇਜਣੀ ਹੈ, ਕਿਉਂਕਿ ਮੇਰੇ ਮਨ ਦੀ ਰੀਝ ਹੈ ਘੱਟ ਤੋਂ ਘੱਟ 113 ਯੂਨਿਟ। ਪਰ ਮੈਨੂੰ ਇੰਨਾ ਵਿਸ਼ਵਾਸ, ਜਦੋਂ ਤੁਸੀਂ ਪੱਕੇ ਤੌਰ ਤੇ ਮੈਂਬਰ ਬਣ ਜਾਓਗੇ ਨਾ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ, ਇਹ ਡਬਲ ਟ੍ਰਿਪਲ ਯੂਨਿਟ ਹੋ ਜਾਣੇ ਨੇ। ਇਹ ਮੇਰੀ ਬੇਨਤੀ, ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਪੱਕੇ ਮਹੀਨਾਵਾਰੀ ਡੋਨਰ ਵੀ ਬਣਨਾ ਔਰ ਇਹ ਸੇਵਾ ਤੁਸੀਂ ਸਾਨੂੰ ਪੇਟੀਐਮ, ਗੂਗਲ ਪੇ, ਫੋਨ ਪੇ ਵੀ ਕਰ ਸਕਦੇ। ਸਾਰੇ ਨੰਬਰ ਟੀਵੀ ਸਕਰੀਨ ਦੇ ਉੱਤੇ ਤੁਹਾਡੇ ਆ ਰਹੇ ਨੇ। ਆਪ ਜੀ ਨੰਬਰ ਨੋਟ ਕਰਕੇ, ਸਾਡਾ ਫੋਨ ਜਾਵੇ ਨਾ ਜਾਵੇ, ਸਾਡਾ ਮੈਸੇਜ ਤੁਹਾਨੂੰ ਜਾਵੇ ਨਾ ਜਾਵੇ, ਇਹ ਪੱਕੇ ਤੁਸੀਂ ਪਰਿਵਾਰਕ ਮੈਂਬਰ ਹੋਣ ਦਾ ਸਬੂਤ ਦਿਓ। ਪੱਕੇ ਤੁਸੀਂ ਮੈਂਬਰ ਬਣ ਕੇ ਆਪਣੀ ਸੇਵਾ ਹਰ ਮਹੀਨੇ ਭੇਜੋ, ਤਾਂ ਜੋ ਇਹ ਸੇਵਾਵਾਂ ਨਿਰੰਤਰਤਾ ਦੇ ਨਾਲ ਜਾਰੀ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।